ਸਾਨੂੰ ਕੋਈ ਬਾਹਰ ਦਾ ਮੁਲਕ ਨਹੀਂ ਹਰਾ ਸਕਦਾ। ਵਾਹ ਵਾਹ। ਸਾਨੂੰ ਜਦੋਂ ਹਰਾਉਂਦੇ ਸਾਡੀ ਆਪਣੇ ਹੀ ਹਰਾਉਂਦੇ। ਵਾਹ। ਔਰ ਇਹ ਸਾਨੂੰ ਡੱਕਦੇ ਨੇ, ਸਾਨੂੰ ਇਹ ਰੋਕਦੇ ਨੇ, ਇਹ ਆਪਣੇ ਅੰਦਰ ਉਹ ਹਸਦ ਉਹ ਚੀਜ਼ਾਂ ਇਹ ਖਤਮ ਕਰਨ। ਤੇ ਅਸੀਂ ਅਗਰ ਮੈਡਲ ਨਹੀਂ ਲੈ ਕੇ ਆਂਦੇ ਤੇ ਮੈਂ ਨਾ ਹੀ ਜੋ ਸਜ਼ਾ ਹੈ ਅਸੀਂ ਭੁਗਤਣ ਨੂੰ ਤਿਆਰ ਹਾਂ। ਅਗਰ ਤੁਸੀਂ ਕਹੋਗੇ ਗਵਰਨਮੈਂਟ ਨੂੰ ਕੋਈ ਅਪੀਲ ਕਰਨੀ ਹੈ, ਇਹ ਬਿਲਕੁਲ ਵੀ ਨਹੀਂ ਮਤਲਬ ਕਰੀ ਦੀ, ਕਿਉਂਕਿ ਅੱਗੇ ਵੀ ਕਈ ਸਪੋਰਟਸਮੈਨ ਆਏ ਨੇ, ਗੁਜ਼ਰ ਗਏ ਨੇ, ਚਲੇ ਗਏ ਨੇ, ਨਾ ਤਾਂ ਕੋਈ ਨਾਮੋ ਨਿਸ਼ਾਨ ਹੈ। ਤੇ ਉਹ ਇਹਨਾਂ ਨੂੰ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਓਲੰਪਿਕ ਵੀ ਜਿਹੜੀ ਸੀ ਹੈ ਜਿਹੜੀ 2024 ਦੀ, ਇਹ ਵੀ ਇਸੇ ਮਾਮਲਾ ਦੀ ਵਜ੍ਹਾ ਨਾਲ ਜਿਹੜੀ ਨਾ ਮਿਸ ਹੋ ਰਹੀ ਹੈ ਕਿ ਕਿਉਂਕਿ ਵੇਟ ਲਿਫਟਿੰਗ ਦੇ ਮਾਮਲਾਤ ਕਲੀਅਰ ਹੀ ਨਹੀਂ ਨੇ, ਕਿਉਂਕਿ ਉਹ ਫੈਡਰੇਸ਼ਨ ਜਿਹੜੀ ਹੈ ਬੈਨ ਹੋਣ ਤੇ ਆ ਰਹੀ ਹੈ ਤੇ ਉਹਦੀ ਵਜ੍ਹਾ ਨਾਲ ਜਿਹੜਾ ਹੀ ਓਲੰਪਿਕ ਤੋਂ ਤਾਂ ਵੀ ਰਿਪਰੈਜ਼ੈਂਟ ਜਿਹੜਾ ਨਹੀਂ ਕਰ ਪਾ, ਕਿਉਂਕਿ ਜਦੋਂ ਮੈਦਾਨ ਨੇ ਲੱਤੀ ਤਾਂ ਫਿਰ ਅਸੀਂ ਯਾਰ ਦੋਸਤ ਨਹੀਂ ਹੁੰਦਾ, ਫਿਰ ਹਰੀਫ ਹੁੰਦਾ ਤੇ ਫਿਰ ਅਸੀਂ ਜਿਹੜਾ ਪੂਰਾ ਜਿਹੜਾ ਨਾ ਟੱਕਰ ਦੇ ਨਾਲ ਮਤਲਬ ਮੁਕਾਬਲਾ ਫਿਰ ਕਰੀਦਾ। ਤੇ ਅਲਹਮਦੁਲਿਲਾ ਹਮੇਸ਼ਾ ਜਿਹੜਾ ਨਾ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ ਹੈ ਤੇ ਇੰਡੀਆ ਤੋਂ ਅਲਹਮਦੁਲਿਲਾ ਤਕਰੀਬਨ 10 ਸਾਰੀ ਲੜਿਆ ਤੇ 10 ਸਾਰੀ ਇੰਡੀਆ ਤੋਂ ਜਿਹੜਾ ਨਾ ਜਿੱਤੇ ਅਲਹਮਦੁਲਿਲਾ। ਬਸ ਇੰਨੀ ਅਪੀਲ ਹੈ ਕਿ ਸਾਡੇ ਜਾਣ ਦੇ ਕੰਪੀਟੀਸ਼ਨ ਖੇਡਣ ਦੇ ਵਿੱਚ ਰੁਕਾਵਟਾਂ ਨਾ ਪਾਈ ਜਾਣ, ਅਸੀਂ ਸਾਨੂੰ ਮਤਲਬ ਘੱਲਿਆ ਜਾਏ। ਸਪੋਰਟਸ ਬੋਰਡ ਦੀ ਜ਼ਿੰਮੇਵਾਰੀ ਹੈ, PO ਦੀ ਜ਼ਿੰਮੇਵਾਰੀ ਹੈ, ਵੇਟ ਲਿਫਟਿੰਗ ਫੈਡਰੇਸ਼ਨ ਦੀ ਜ਼ਿੰਮੇਵਾਰੀ ਹੈ ਕਿ ਇਹ ਸਾਨੂੰ ਜਿਹੜਾ ਨਾ ਘੱਲਣ। ਅਮੂਮਨ ਸਾਡੇ ਮੁਲਕ 'ਚ ਇਹੋ ਹੀ ਹੁੰਦਾ ਕਿ ਅਸੀਂ ਲੋਕ ਸਿਰਫ ਕੰਪੀਟੀਸ਼ਨ 'ਚ ਹਿੱਸਾ ਲੈਣ ਜਾਂਦੇ ਹਾਂ, ਜਿੱਤਣ ਨਹੀਂ ਜਾਂਦੇ। ਮਤਲਬ ਕਿ ਜੀ ਅਸੀਂ ਏਸ਼ੀਆ ਦੇ ਵਿੱਚ ਹਿੱਸਾ ਲਿਆ, ਅਸੀਂ ਓਲੰਪੀਅਨ ਹੋ ਗਏ ਹਾਂ, ਤਮਾਮ ਦੁਨੀਆ ਨੂੰ ਕੱਟ ਅਪ ਕਰਕੇ ਤੇ ਫਿਰ ਇਸ ਗੇਮ ਨੂੰ ਅਸੀਂ ਇਸ ਜਗ੍ਹਾ ਦੇ ਇਸ ਕਮਰੇ 'ਚ ਇਹਨਾਂ ਨੂੰ ਮੈਂ ਕਰਵਾਉਂਦਾ ਰਿਹਾ। ਇਹਨਾਂ ਦੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਨਾ ਮਤਲਬ ਅਸੀਂ ਇਹਨਾਂ ਨੂੰ ਅਰੇਂਜ ਕਰਵਾਈ। ਇੱਕ ਪ੍ਰੋਸੀਜਰ ਐਸਾ ਕਿ ਜਿਹੜਾ ਤੁਸੀਂ ਵਰਲਡ ਦੇ ਅਗਰ ਅੱਗੇ ਜਾਣਾ ਨਾ ਤੇ ਤੁਹਾਡਾ ਜੂਨੀਅਰ ਦੀ ਲਾਈਫ ਦੇ ਵਿੱਚ ਜਾਂ ਯੂਥ ਦੀ ਲਾਈਫ 'ਚ ਉਹ ਟਾਈਟਲ ਜਿਹੜੇ ਨੇ ਯੂਥ ਯਾਨੀ ਕਿ ਓਲੰਪਿਕਸ ਦਾ ਜਿੱਤਣਾ ਜਾਂ ਯੂਥ ਮਤਲਬ ਕਿ ਏਸ਼ੀਆ ਦਾ ਜਾਂ ਜੂਨੀਅਰ ਵਰਲਡ ਦਾ ਇੱਕ ਪ੍ਰੋਸੀਜਰ ਹੈ। ਅਗਰ ਤੁਸੀਂ ਇਹਨੂੰ ਅਚੀਵ ਨਹੀਂ ਕੀਤਾ ਤੁਸੀਂ ਅੱਗੇ ਵੀ ਨਹੀਂ ਕਰ ਸਕਦੇ। ਅਲਹਮਦੁਲਿਲਾ ਇਹਨੇ ਉਹ ਕਰ ਲਿਆ ਕਿ ਚਾਹੀਦਾ ਸੀ ਕਿ ਪਾਕਿਸਤਾਨ ਨੂੰ ਫੈਡਰੇਸ਼ਨ ਨੂੰ ਤੇ POA ਨੂੰ ਤੇ ਸਪੋਰਟਸ ਇਹਨਾਂ ਨੂੰ ਕੁਆਲੀਫਾਈ ਕਰਾਉਣਾ ਚਾਹੀਦਾ ਸੀ, ਲੇਕਿਨ ਇਹਨਾਂ ਨੇ ਕੁਆਲੀਫਾਈ ਨਹੀਂ ਕਰਾਇਆ, ਇਸ ਲਈ ਹੁਣ ਇਹ ਮਤਲਬ ਕਿ ਜਾ ਨਹੀਂ ਪਾਏਗਾ। ਤੇ ਵੈਸੇ ਟ੍ਰੇਨਿੰਗ ਇਹਦੀ ਭਰਪੂਰ ਹੈ ਤੇ ਅਸੀਂ ਫਿਰ ਪਾਵਰ ਲਿਫਟਿੰਗ ਨੂੰ ਅਪਣਾਇਆ ਤੇ ਜਿਸ ਤਰ੍ਹਾਂ ਇੱਕ ਵਰਲਡ ਸਟਰੋਂਗ ਗੇਮ ਉਹਨੂੰ ਅਪਣਾਇਆ ਕਿ ਫਿਰ ਅਲਹਮਦੁਲਿਲਾ ਫਿਰ ਇਹਨੇ ਉਸ ਵਰਲਡ ਵਿੱਚ ਵੀ ਮੈਡਲ ਜਿਹੜਾ ਨਾ ਗੋਲਡ ਜਿੱਤ ਕੇ ਲਿਆਂਦਾ। ਅਸੀਂ ਕੋਈ ਤੇ ਐਸਾ ਮਤਲਬ ਕੰਮ ਕਰ ਜਾਈਏ ਕਿ ਉਹ ਮਸਲੇ ਰਾਹ ਬਣ ਜਾਏ, ਕੋਈ ਕਮ ਸੇ ਕਮ ਉਹ ਸਫ਼ਰ ਜਿਹੜਾ ਨਾ ਅਸੀਂ ਜਿੱਥੋਂ ਤੱਕ ਕੀਤਾ ਅਗਲੀਆਂ ਜਿਹੜੀਆਂ ਨਸਲਾਂ ਜਿਹੜੀਆਂ ਨੇ ਕਮ ਸੇ ਕਮ ਪਿਛਲਾ ਨਾ ਕਰਨਾ ਪਏ, ਉਹ ਸਾਨੂੰ ਉੱਥੋਂ ਸਾਡੇ ਤੋਂ ਉਹ ਅੱਗੋਂ ਸ਼ੁਰੂ ਹੋਣ। First time he's hit a 400. This is the tough one. आपने पहली बार 2014 में 16 बिस्मिल्लाहिर्रहमानिर्रहीम। प्यारे वेखन वालिओ,
ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਅੱਜ ਈਦ ਦਾ ਦੂਜਾ ਦਿਨ ਹੈ ਤੇ ਤੁਹਾਨੂੰ ਸਾਡੇ ਵੱਲੋਂ ਵੱਡੀ ਈਦ ਦੀਆਂ ਵੱਡੀਆਂ ਮੁਬਾਰਕਾਂ ਹੋਣ। ਪਿਆਰਿਓ, ਕੱਲ੍ਹ ਅਸੀਂ ਤੁਹਾਨੂੰ ਮਿਲਵਾਇਆ ਫਖਰੇ ਗੁਜਰਾਂਵਾਲਾ ਸਾਡੇ ਪਾਕਿਸਤਾਨ ਦੇ ਵਿੱਚ ਹਾਲੀਆ ਉਜ਼ਬਕਿਸਤਾਨ ਦੇ ਵਿੱਚ ਹੋਣ ਵਾਲੇ ਸਟਰੋਂਗਮੈਨ ਗੇਮਸ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੇ ਸ਼ਾਹਜ਼ੋਰ ਨੂੰ ਦਸਤਗੀਰ ਬੱਟ ਤੇ ਉਹਨਾਂ ਦੇ ਵਾਲਦੇ ਗਿਰਾਮੀ ਗੁਲਾਮ ਦਸਤਗੀਰ ਬੱਟ ਹੋਰਾਂ ਦੇ ਨਾਲ ਸਾਹਿਬੋ ਗੁਫ਼ਤਗੂ ਦਾ ਸਿਲਸਿਲਾ ਜਾਰੀ ਸੀ ਕਿ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈ ਲਈ ਇਸ ਵਾਅਦੇ ਦੇ ਉੱਤੇ ਵੀ ਚੂੰਕਿ ਅੱਜ ਦਾ ਪ੍ਰੋਗਰਾਮ ਕਾਫੀ ਤਵੀਲ ਹੋ ਚੁੱਕਿਆ ਹੈ ਤੇ ਇਸ ਨਸ਼ਿਸਤ ਦੇ ਵਿੱਚ ਇਹਨੂੰ ਦਸਤਗੀਰ ਬੱਟ ਤੇ ਉਹਦੀ ਫੈਮਿਲੀ ਦੇ ਨਾਲ ਹੋਣ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਇਹਦਾ ਬਕੀਆ ਹਿੱਸਾ ਅਸੀਂ ਤੁਹਾਨੂੰ ਕੱਲ੍ਹ ਦਿਖਾਵਾਂਗੇ, ਯਾਨੀ ਅੱਜ। ਤੇ ਪਿਆਰਿਓ, ਅੱਜ ਅਸੀਂ ਆਪਣੀ ਗੱਲਬਾਤ ਦੀ ਤਾਨ ਤੇ ਆਪਣੀ ਗੁਫ਼ਤਗੂ ਦੀ ਲੜੀ ਉੱਥੋਂ ਹੀ ਜੋੜਨ ਲੱਗੇ ਹਾਂ ਜਿੱਥੋਂ ਕੱਲ੍ਹ ਸਾਡੀ ਗੱਲਬਾਤ ਦੀ ਤਾਨ ਟੁੱਟੀ ਸੀ। ਤੇ ਆਓ ਫਿਰ ਤੁਹਾਨੂੰ ਮਿਲਵਾਈਏ ਨੂੰ ਦਸਤਗੀਰ ਬੱਟ ਦੇ ਨਾਲ, ਜਿਹੜਾ ਕਿ ਫਖਰੇ ਪਾਕਿਸਤਾਨ ਹੈ ਤੇ ਹਾਲੀਆ ਉਜ਼ਬਕਿਸਤਾਨ ਦੇ ਵਿੱਚ ਹੋਣ ਵਾਲੇ ਪੂਰੀ ਦੁਨੀਆ ਦੇ ਸਟਰੋਂਗਮੈਨ ਗੇਮਸ ਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਪਾਕਿਸਤਾਨ ਦੇ ਵਾਸਤੇ ਲੈ ਕੇ ਆਇਆ ਹੈ ਫਰਜ਼ੰਦੇ ਗੁਜਰਾਂਵਾਲਾ ਨੂੰ ਦਸਤਗੀਰ ਬੱਟ। ਤੇ ਆਓ ਤੁਹਾਨੂੰ ਸੁਣਾਈਏ ਨੂੰ ਦਸਤਗੀਰ ਬੱਟ ਦੀਆਂ ਗੱਲਾਂ। ਲੋ ਜੀ ਬੱਟ ਸਾਹਿਬ, ਇਹ ਤਾਂ ਤੁਸੀਂ ਬੜੀ ਕਮਾਲ ਦੀ ਗੱਲ ਕੀਤੀ ਕਿ ਤੁਹਾਡੇ ਵਾਲਦੇ ਗਿਰਾਮੀ ਨੇ ਤੁਹਾਡਾ ਇੱਕ ਟਾਰਗੇਟ ਪਹਿਲਾਂ ਹੀ ਸੈੱਟ ਕਰ ਦਿੱਤਾ ਹੋਇਆ ਸੀ ਕਿ ਵਸਾਇਲ ਨੂੰ ਨਹੀਂ ਦੇਖਣਾ ਕਿ ਸਾਨੂੰ ਕਿੰਨੇ ਵਸਾਇਲ ਦਸਤਿਆਬ ਨੇ, ਅਸਾਂ ਆਪਣੀ ਦੁਨੀਆ ਆਪ ਪੈਦਾ ਕਰਨੀ ਹੈ ਔਰ ਅਲਹਮਦੁਲਿਲਾ ਉਹਦੇ ਵਿੱਚ ਹੀ ਕਾਮਯਾਬੀਆਂ ਲੈਣੀਆਂ ਨੇ ਔਰ ਉਹ ਤੁਸੀਂ ਲਈਆਂ। ਗੌਰਮੈਂਟ ਨੇ, ਠੀਕ ਹੈ, ਸਾਡੀ ਪਾਕਿਸਤਾਨ ਦੀ ਹਕੂਮਤ ਨੇ ਤੁਹਾਡਾ ਕੋਈ ਕਿਸੇ ਕਿਸਮ ਦਾ ਤਾਵਨ ਨਹੀਂ ਕੀਤਾ, ਸਰਪ੍ਰਸਤੀ ਨਹੀਂ ਕੀਤੀ। ਕਿਆ ਪਾਕਿਸਤਾਨ ਦੀਆਂ ਵੱਡੀਆਂ ਵੱਡੀਆਂ ਪ੍ਰਾਈਵੇਟ ਫਰਮਾਂ ਵੀ ਤਾਂ ਹੈ ਨਾ ਜੀ, ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਕਿਸੇ ਨੇ ਤੁਹਾਡੀ ਕੋਈ ਕੀਤੀ ਹੈ ਮਦਦ, ਇਮਦਾਦ ਜਾਂ ਕੋਈ ਸਿਰ ਤੇ ਹੱਥ ਰੱਖਿਆ ਜਾਂ ਤੁਹਾਨੂੰ ਐਨਕਰੇਜ ਕੀਤਾ ਹੈ? ਦਰਅਸਲ ਕਾਮਨਵੈਲਥ ਗੇਮਸ ਤੋਂ ਪਹਿਲੇ ਤੇ ਕੋਈ ਵੀ ਨਹੀਂ, ਨਾ ਕੋਈ ਕੰਪਨੀ ਸੀ ਨਾਲ, ਲੇਕਿਨ ਅਲਹਮਦੁਲਿਲਾ ਕਾਮਨਵੈਲਥ ਤੋਂ ਬਾਅਦ ਜਿਹੜੇ ਨੇ ਕਈ ਐਸੀ ਕੰਪਨੀਆਂ ਨੇ ਜਿਹੜੇ ਨਾਲ ਰਲੇ ਨੇ ਤੇ ਇੰਜ ਨੇ ਜਿਸ ਤਰ੍ਹਾਂ ਹੁਣ ਫੈਮਿਲੀ ਨੇ, ਉਹ ਵੀ ਫੈਮਿਲੀ ਯਾਰ ਨੇ ਮੇਰੇ। ਤੇ ਜਿਹਦੇ 'ਚ ਸਭ ਤੋਂ ਪਹਿਲੇ ਜਿਹੜਾ ਨਾ ਪਾਕਿਸਤਾਨ ਕਸਟਮ ਆਉਂਦਾ, ਪਾਕਿਸਤਾਨ ਕਸਟਮ ਜਿਹੜਾ ਨਾ ਉਹਨਾਂ ਨੇ ਆਨਰੇਬਲ ਜਿਹੜੀ ਮੈਨੂੰ ਜੌਬ ਦਿੱਤੀ ਹੈ ਅਸਿਸਟੈਂਟ ਕਲੈਕਟਰ ਦੀ, ਤੇ ਉਹ ਜਿਹੜਾ ਨਾ ਲਗਾਤਾਰ ਜਿਹੜਾ ਨਾ ਉਹ ਸਪੋਰਟ ਕਰਦੇ ਪਏ ਨੇ ਤੇ ਮੈਂ ਉਹਨਾਂ ਦਾ ਜਿਹੜਾ ਬੜਾ ਸ਼ੁਕਰਗੁਜ਼ਾਰ ਹਾਂ। ਤੇ ਉਸ ਤੋਂ ਬਾਅਦ ਜਿਹੜਾ ਨਾ ਮੇਰੇ ਨਾਲ ਆਇਰਨ ਗੇਅਰ ਹੈ, ਜਿਹੜੇ ਮਤਲਬ ਇੱਕ ਕੱਪੜਿਆਂ ਦਾ ਬ੍ਰਾਂਡ ਹੈ ਜਿਹੜਾ ਇੱਕ ਕੀ ਨਾਮ ਮੈਨੂੰ ਲਗਾਤਾਰ ਸਪੋਰਟ ਕਰ ਰਿਹਾ ਉਹਨਾਂ ਦੀ ਤਰਫੋਂ। ਮਤਲਬ ਮੈਨੂੰ ਆਪ ਮਤਲਬ ਮੈਂ ਕਹਾਂਗਾ ਕਿ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਬੰਦਾ ਆਇੰਦਾ ਹੁੰਦਾ ਜਿਹੜਾ ਮਤਲਬ ਦਿਲੋਂ ਮਤਲਬ ਚੱਲਦਾ। ਤੇ ਮੈਂ ਉਹਨਾਂ ਨੂੰ ਜਦੋਂ ਮਤਲਬ ਹੁਣ ਕਿਉਂਕਿ ਮੈਂ ਮਤਲਬ ਸਟਰੋਂਗਮੈਨ ਦੀ ਤਰਫ ਆਇਆ ਤੇ ਅਗਰ ਕੋਈ ਮਤਲਬ ਅੱਗੇ ਮੇਰਾ ਹੁਣ ਪਾਵਰ ਲਿਫਟਿੰਗ ਤੇ ਵੀ ਜਾਣ ਦਾ ਇਰਾਦਾ ਹੈ ਤੇ ਉਹ ਤਕਰੀਬਨ ਜਿਹੜੇ ਵੀ ਮੇਰੇ ਕੋਈ ਕੱਪੜੇ ਤਿਆਰ ਹੁੰਦੇ ਨੇ ਜਾਂ ਜੋ ਵੀ, ਕਿਉਂਕਿ ਮੇਰਾ ਮਾਸ਼ਾਅੱਲਾ ਜੁੱਸਾ ਵੀ ਮਤਲਬ ਇੱਕ ਆਮ ਬੰਦੇ ਆਦਮੀ ਹੈ, ਜਿਸਮ ਮਾਸ਼ਾਅੱਲਾ ਤੁਹਾਡਾ, ਤੇ ਉਹ ਜਿਹੜਾ ਨਾ ਉਹ ਸਪੈਸ਼ਲ ਕੱਪੜੇ ਜਿਹੜੇ ਮੇਰੇ ਉਹ ਤਿਆਰ ਕਰਦੇ ਨੇ ਤੇ ਮੰਥਲੀ ਵੀ ਜਿਹੜਾ ਨਾ ਮੈਨੂੰ ਪੇ ਕਰਦੇ ਨੇ ਤੇ ਮਤਲਬ ਕਹਿੰਦੇ ਨੇ ਕਿ ਬੱਟ ਸਾਹਿਬ ਜੋ ਤੁਹਾਨੂੰ ਚਾਹੀਦਾ ਤੁਸੀਂ ਹੁਕਮ ਕਰਿਆ ਕਰੋ ਤੇ ਮਿਹਨਤ ਕਰੋ, ਪਾਕਿਸਤਾਨ ਵਾਸਤੇ ਕੁਝ ਕਰੋ। ਬਿਲਕੁਲ, ਮੈਂ ਉਹਨਾਂ ਦਾ ਵੀ ਜਿਹੜਾ ਬੜਾ ਸ਼ੁਕਰਗੁਜ਼ਾਰ ਹਾਂ। ਤੇ ਇੱਕ ਵਾਈਟਾਮਿਨ ਕੰਪਨੀ ਹੈ ਜਿਹੜੀ ਐਕਟੀਵੇਟ ਹੈ, ਜਿਹੜੀ ਇਸ ਕੋਲ ਮੈਂ ਸ਼ਰਟ ਵੀ ਪਾਈ ਹੋਈ ਹੈ, ਤੇ ਉਹ ਵੀ ਜਿਹੜਾ ਜਨਾਬ ਉਹਨਾਂ ਦਾ ਨਾਮ ਰਜ਼ਵਾਨ ਸਾਹਿਬ ਹੈ, ਉਹ ਫਰੰਟ ਫੁੱਟ ਤੇ ਆਉਣਾ ਤੇ ਕਦੀ ਵੀ ਨਹੀਂ ਚਾਹੁੰਦੇ ਨਾ, ਉਹ ਕਹਿੰਦੇ ਮੇਰਾ ਨਾਂ ਲਵੋ ਕਦੀ। ਤੇ ਲੇਕਿਨ ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ। ਉਹ ਵੀ ਜਿਹੜਾ ਨਾ ਨੈਸ਼ਨਲ ਹਸਪੀਟਲ ਦੀ ਤਰਫੋਂ ਮੈਨੂੰ ਤਕਰੀਬਨ ਸਾਰੀ ਫੈਸਿਲਿਟੀ ਉਹਨਾਂ ਨੇ ਦਿੱਤੀ ਹੈ ਕਿ ਕੋਈ ਵੀ ਅਗਰ ਕੋਈ ਮਾਮਲਾ ਦੇ ਇਲਾਜ ਤੋਂ ਲੈ ਕੇ ਜਾਂ ਕੋਈ ਇੰਜਰੀ ਤੋਂ ਲੈ ਕੇ ਜਾਂ ਫੈਮਿਲੀ ਦਾ ਕੋਈ ਘਰ ਵਾਲਦ ਸਾਹਿਬ ਜਾਂ ਵਾਲਦਾ ਨੇ ਜਾਂ ਅੱਗੇ ਕੋਈ ਬੇਗਮ ਜਾਂ ਬੱਚੇ ਹੋ ਜਾਂਦੇ ਨੇ ਤੇ ਫਿਰ ਤਾਂ ਕੋਈ ਮਾਮਲਾ ਦਿਖਾਉਣਾ ਚਾਹੁੰਦੇ ਹੋ ਤੇ ਤੁਹਾਡਾ ਲਾਈਫ ਟਾਈਮ ਵਾਸਤੇ ਫ੍ਰੀ ਹੈ। ਤੇ ਉਹਨਾਂ ਉਹ ਵੀ ਨੈਸ਼ਨਲ ਹਸਪੀਟਲ ਵਾਲੇ ਵੀ ਜਿਹੜਾ ਨਾ ਮਾਸ਼ਾਅੱਲਾ ਬੜੀ ਸਪੋਰਟ ਕਰ ਰਹੇ। ਤੇ ਉਹਨਾਂ ਦਾ ਇੱਕ ਵਾਈਟਾਮਿਨ ਹੈ ਜਿਹਦੇ ਨਾਲ ਮੈਂ ਕੰਮ ਕਰਨਾ ਪਿਆ, ਤੇ ਉਹ ਵਾਈਟਾਮਿਨ ਜਿਹੜਾ ਨਾ ਪਾਕਿਸਤਾਨ ਦੇ ਜਿਹਨੇ ਐਲੀਟ ਮਤਲਬ ਐਥਲੀਟ ਜਿਹੜੇ ਨੇ, ਜਿਹੜੇ ਸ਼ੋਏਬ ਅਖਤਰ ਵੀ ਆਈ ਜਾਂਦਾ, ਤਮਾਮ ਜਿਹੜੇ ਨੇ ਨਾ ਉਹਨਾਂ ਦੀ ਲਿਸਟ ਵਿੱਚ ਨੇ, ਉਹ ਮਤਲਬ ਉਹਨਾਂ ਦੇ ਨਾਲ ਕੰਮ ਕਰ ਰਹੇ। ਤੇ ਇੱਕ ਵਾਈਟਾਮਿਨ ਜਿਹੜਾ ਪਾਕਿਸਤਾਨ ਵਿੱਚ ਇਨਸ਼ਾਅੱਲਾ ਤਾਲਾ ਬੜੀ ਜਲਦੀ ਲਾਂਚ ਹੋਏਗਾ। ਤੇ ਇੱਕ ਆਮ ਜਿਹੜੀ ਨਾ ਬੜੇ ਅੱਛੇ
ਪ੍ਰਾਈਜ਼ ਅੰਦਰ ਜਿਹੜਾ ਨਾ ਮਿਲੇਗਾ ਸਾਰਿਆਂ ਨੂੰ। ਤੇ ਅੱਛਾ ਬਾੜ ਸਾਹਿਬ ਸੁਣਿਆ DHA ਦੇ ਵੀ ਤੁਸੀਂ ਬ੍ਰਾਂਡ ਐਂਬੈਸਡਰ ਹੋ। ਜੀ DHA ਕੀ ਨਾ ਹੈ ਜਿਹੜੇ DHA ਦੇ ਬ੍ਰਿਗੇਡੀਅਰ ਅਸਲਮ ਨਿਆਜ਼ੀ ਸਾਹਿਬ ਨੇ, ਉਹ ਜਿਹੜੀ ਬੜੀ ਸਪੋਰਟ ਕਰਦੇ ਪਏ ਨੇ, ਉਹਨਾਂ ਦਾ ਬੜਾ ਸਾਥ ਹੈ। ਉਹਨਾਂ ਨੇ ਜੇ ਮੈਨੂੰ ਰੀਸੈਂਟਲੀ ਕੁਝ ਦਿਨ ਪਹਿਲੇ ਐਲੀਕੋ ਵੇਟ ਸ਼ੈਟ ਜਿਹੜਾ ਇੱਥੇ ਪਿਆ ਹੈ, ਤੁਸੀਂ ਵਹਿੰਦੇ ਵੀ ਪਏ ਹੋ, ਇਹਨਾਂ ਨੇ ਸਵੀਡਨ ਤੋਂ ਜਿਹੜਾ ਨਾ ਮੰਗਵਾ ਕੇ ਜਿਹੜਾ ਨਾ ਮੈਨੂੰ ਦਿੱਤਾ ਤੇ ਇੰਟਰਨੈਸ਼ਨਲ ਕੁਆਲਿਟੀ ਦਾ weight ਹਾਂਜੀ ਇਹ ਤਕਰੀਬਨ ਜਿਹੜਾ ਸਾਡੇ ਵਰਲਡ ਲੈਵਲ ਦੇ ਉੱਤੇ ਚੱਲਦਾ ਹੈ ਉਹੀ ਵੇਟ ਹੈ। ਤੇ ਇਹ ਪਾਕਿਸਤਾਨ ਦੇ ਬੜੇ ਹੀ ਮੈਂ ਇੱਕ ਜਾਂ ਦੋ ਲੋਕਾਂ ਦੇ ਕੋਲ ਹੋਏਗਾ, ਫੈਡਰੇਸ਼ਨ ਦੇ ਕੋਲ ਹੋਏਗਾ ਜਾਂ ਸਾਡੇ ਕੋਲ। ਤੇ ਉਸ ਤੋਂ ਬਾਅਦ DHA ਜਿਹੜਾ ਨਾ ਤੁਹਾਡਾ ਮੁਕਾਬਲਾ ਆ ਰਿਹਾ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਪਾਵਰ ਲਿਫਟਿੰਗ ਦਾ ਕਾਮਨਵੈਲਥ ਚੈਂਪੀਅਨਸ਼ਿਪ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਹੋ ਰਹੀ ਹੈ, ਤੇ ਉਹਦਾ ਤਕਰੀਬਨ ਸਾਰਾ ਸਪਾਂਸਰ ਜਿਹੜਾ ਨਾ DHA ਗੁਜਰਾਂਵਾਲਾ ਕਰ ਰਿਹਾ ਕਿ ਮਤਲਬ ਉੱਥੇ ਆਉਣ ਜਾਣ ਦਾ ਖਰਚਾ, ਉੱਥੇ ਖਾਣ ਪੀਣ ਦਾ, ਉੱਥੇ ਰਹਿਣ ਦਾ ਸਾਰੇ ਮਾਮਲਾ ਜਿਹੜਾ DHA ਗੁਜਰਾਂਵਾਲਾ ਜਿਹੜਾ ਆਪ ਜਿਹੜਾ ਸਪਾਂਸਰ ਤੁਹਾਨੂੰ ਦੇ ਰਿਹਾ। ਤੇ ਅੱਗੇ ਮਜ਼ੀਦ ਉਹਨਾਂ ਨੇ ਬ੍ਰਿਗੇਡੀਅਰ ਸਾਹਿਬ ਬੜੇ ਜਿਹੜਾ ਨਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਬੜਾ ਜਿਹੜਾ ਨਾ ਸਾਥ ਦਿੰਦੇ ਨੇ, ਬੜੇ ਅੱਛੇ ਤਰੀਕੇ ਨਾਲ ਮਿਲਦੇ ਵੀ ਨੇ। ਤੇ ਅੱਗੇ ਵੀ ਉਹ ਕਹਿੰਦੇ ਨੇ ਕਿ ਮਤਲਬ ਪੁੱਤਰ ਹੋਰ ਕੋਈ ਮੁਕਾਬਲਾ ਜਾਂ ਹੋਰ ਕੋਈ ਕਿਤੇ ਜਾਣਾ ਹੈ ਤੇ ਸਿਰਫ ਤੁਸੀਂ ਦੱਸਣਾ ਤੇ ਅਸੀਂ ਇਨਸ਼ਾਅੱਲਾ ਤਾਲਾ ਤੁਹਾਨੂੰ ਜ਼ਰੂਰ ਜਿਹੜਾ ਫੈਸਿਲਿਟੇਟ ਕਰਾਂਗੇ। ਤੇ ਉਹਨਾਂ ਦਾ ਵੀ ਬੜਾ ਸ਼ੁਕਰੀਆ ਸਾਹਿਬ। ਵੇਖੋ ਜੀ ਬ੍ਰਿਗੇਡੀਅਰ ਅਸਲਮ ਨਿਆਜ਼ੀ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਦਾ ਇੱਕ ਬਹਾਦਰ ਸਪੂਤ ਔਰ ਸਿਪਾਹੀ ਨੇ ਜੀ। ਔਰ ਤੁਸੀਂ ਦੇਖੋ ਨਾ ਕਿ ਇਹਨਾਂ ਨੇ ਤੇ ਹਲਫ ਹੀ ਇਹ ਚੁੱਕਿਆ ਹੁੰਦਾ ਸਾਡੇ ਫੌਜੀ ਅਫਸਰਾਨ ਨੇ ਕਿ ਅਸੀਂ ਪਾਕਿਸਤਾਨ ਵਾਸਤੇ ਜਾਨ ਤੱਕ ਕੁਰਬਾਨ ਕਰ ਦੇਣੀ। ਬਿਲਕੁਲ। ਤੇ ਉਹ ਜਿਸ ਵੇਲੇ ਤੁਹਾਡੇ 'ਚ ਦੇਖਦੇ ਨੇ ਨਾ ਕਿ ਤੁਸੀਂ ਵੀ ਇੱਕ ਸਿਪਾਹੀ ਹੋ ਨਾ ਜੀ, ਤੁਸੀਂ ਆਪਣੇ ਵਤਨ ਦੀ ਇੱਜ਼ਤ ਦੇ ਵਾਸਤੇ ਗੇਮ ਕਰਦੇ ਹੋ, ਉੱਥੇ ਮੁਕਾਬਲੇ ਲੜ ਕੇ ਆਉਂਦੇ ਹੋ, ਫਾਈਟ ਕਰਕੇ ਆਉਂਦੇ ਹੋ ਔਰ ਮੈਡਲਸ ਲੈ ਕੇ ਆਉਂਦੇ ਹੋ, ਪਾਕਿਸਤਾਨ ਦੀ ਇੱਜ਼ਤ ਵਧਾਉਂਦੇ ਹੋ। ਤੇ ਉਹ ਫਿਰ ਇੱਕ ਸਿਪਾਹੀ ਹੋਣ ਦੇ ਨਾਤੇ ਤੁਹਾਡੇ ਅੰਦਰ ਵੀ ਇੱਕ ਫੌਜੀ ਦੇਖਦੇ ਨੇ ਜਿਹੜਾ ਪਾਕਿਸਤਾਨ ਦੀ ਇੱਜ਼ਤ ਵਾਸਤੇ ਲੜ ਰਿਹਾ, ਜਿਵੇਂ ਉਹ ਪਾਕਿਸਤਾਨ ਦੀਆਂ ਸਰਹੱਦਾਂ ਵਾਸਤੇ ਲੜਦੇ ਨੇ। ਇਸ ਵਾਸਤੇ ਉਹ ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ, ਅਸੀਂ ਵੀ ਉਹਨਾਂ ਦੇ ਮਸ਼ਕੂਰ ਹਾਂ। ਉਹਨਾਂ ਨੂੰ ਚਾਹੀਦਾ ਕਿ ਹੋਰ ਤੁਹਾਨੂੰ ਫੈਸਿਲਿਟੇਟ ਕਰਨ ਮਾਸ਼ਾਅੱਲਾ, ਤਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਕਿਸਤਾਨ ਵਾਸਤੇ ਵਿਨ ਕਰਕੇ ਲਿਆਓ, ਮੈਡਲਸ ਵੀ ਔਰ ਹੋਰ ਚੀਜ਼ਾਂ ਵੀ ਗੇਨ ਕਰਕੇ ਲਿਆਓ। ਤੇ ਬੜ ਸਾਹਿਬ ਇਹ ਦੱਸੋ ਕਿ ਗਵਰਨਮੈਂਟ ਆਫ ਪਾਕਿਸਤਾਨ ਜਿਹੜੀ ਹੈ ਜੀ ਇਹ ਇੰਨੀ ਇੱਜ਼ਤ ਵਧਾਉਣ ਵਾਲੇ, ਜਿਹੜੇ ਪਾਕਿਸਤਾਨ ਦੀ ਇੱਜ਼ਤ ਵਧਾਉਣ ਵਾਲੇ, ਆਨਰ ਵਧਾਉਣ ਵਾਲੇ ਖਿਡਾਰੀ ਨੇ, ਉਹ ਗਵਰਨਮੈਂਟ ਤੁਹਾਡੀ ਕਿਉਂ ਸਰਪ੍ਰਸਤੀ ਨਹੀਂ ਕਰਦੀ? ਜਾਂ ਤੁਹਾਡੀ ਜਿਹੜੀ ਵੇਟ ਲਿਫਟਿੰਗ ਫੈਡਰੇਸ਼ਨ ਹੈ ਉਹਦੇ 'ਚ ਕੀ ਮਸਾਇਲ ਨੇ, ਕਿਉਂ ਨਹੀਂ ਉਹ ਤੁਹਾਨੂੰ ਪੈਟਰਨਾਈਜ਼ ਕਰਦੇ? ਅਗਰ ਤੁਸੀਂ ਕਹੋਗੇ ਗਵਰਨਮੈਂਟ ਨੂੰ ਕੋਈ ਅਪੀਲ ਕਰਨੀ ਹੈ, ਇਹ ਬਿਲਕੁਲ ਵੀ ਨਹੀਂ ਮਤਲਬ ਕਰੀ ਦੀ, ਕਿਉਂਕਿ ਅੱਗੇ ਵੀ ਕਈ ਸਪੋਰਟਸਮੈਨ ਆਏ ਨੇ, ਗੁਜ਼ਰ ਗਏ ਨੇ, ਚਲੇ ਗਏ ਨੇ, ਨਾ ਤਾਂ ਕੋਈ ਨਾਮੋ ਨਿਸ਼ਾਨ ਹੈ। ਤੇ ਉਹ ਇਹਨਾਂ ਨੂੰ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੇਰੇ ਵਾਲਦ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਮਤਲਬ ਅਸੀਂ ਆਪਣੇ ਤੌਰ 'ਤੇ ਜੋ ਕਰ ਸਕਦੇ ਅਸੀਂ ਕਰਾਂਗੇ, ਤੇ ਅਸੀਂ ਕਰ ਵੀ ਰਹੇ ਹਾਂ ਅਲਹਮਦੁਲਿਲਾ। ਤੇ ਜਿਹੜੀਆਂ ਕੰਪਨੀਆਂ ਨਾਲ ਲੱਗੀਆਂ ਨੇ ਉਹਨਾਂ ਦੇ ਬਿਨਾਂ ਜ਼ਰਾ ਹੋਰ ਜ਼ਰਾ ਨਾ ਜੋਸ਼ ਜਜ਼ਬੇ ਦੇ ਨਾਲ ਹੀ ਲੱਗੇ ਆ ਕਿ ਹੁਣ ਸਾਡੇ ਨਾਲ ਜਿਹੜੇ ਲੋਕ ਕੰਮ ਕਰਦੇ ਪਏ ਉਹਨਾਂ ਦੀ ਵੀ ਉਮੀਦਾਂ ਸਾਡੇ ਨਾਲ ਨੇ। ਤੇ ਬਿਲਕੁਲ ਜਿਹੜੀ ਸਾਡੀ ਵੇਟ ਲਿਫਟਿੰਗ ਫੈਡਰੇਸ਼ਨ ਹੈ ਉਹ, ਕਿਉਂਕਿ ਸਾਡੇ ਕੁਝ ਖਿਡਾਰੀ ਜਿਹੜੇ ਨਾ ਡੋਪ ਟੈਸਟ ਦੇ ਅੰਦਰ ਫੜੇ ਗਏ ਨੇ, ਜਿਹੜੇ ਬੈਨ ਹੋ ਗਏ ਨੇ, ਤੇ ਉਹਦੀ ਵਜ੍ਹਾ ਜਿਹੜੀ ਸਾਡੀ ਵੇਟ ਲਿਫਟਿੰਗ ਫੈਡਰੇਸ਼ਨ ਜਿਹੜੀ ਨਾ ਉਹ ਇਸ ਟਾਈਮ ਕੋਈ ਮੁਸ਼ਕਿਲ ਹਾਲਾਤਾਂ ਦੇ ਵਿੱਚ ਹੀ ਹੈ। ਤੇ ਉਹਦੀ ਵਜ੍ਹਾ ਨਾਲ ਜਿਹੜਾ ਨਾ ਅਸੀਂ ਇੰਟਰਨੈਸ਼ਨਲ ਵੇਟ ਲਿਫਟਿੰਗ ਕੰਪੀਟੀਸ਼ਨ ਵਾਸਤੇ ਨਹੀਂ ਜਾ ਪਾ ਰਹੇ। ਅਗਰ ਉਹਦੇ ਮਾਮਲਾਤ ਕਲੀਅਰ ਹੋਣ ਵੇਟ ਲਿਫਟਿੰਗ ਫੈਡਰੇਸ਼ਨ ਦੇ, ਤੇ ਫਿਰ ਅਸੀਂ ਜਿਹੜਾ ਨਾ ਕੋਈ ਇੰਟਰਨੈਸ਼ਨਲ ਮੁਕਾਬਲੇ ਵਾਸਤੇ ਜਿਹੜਾ ਨਾ ਅੱਗੇ ਜਾਵਾਂਗੇ, ਜਾ ਸਕਦੇ ਹੋ। ਤੇ ਹਕੂਮਤ ਅਗਰ ਚਾਹੇ ਤੇ ਮਾਮਲਾਤ ਨੂੰ ਬੜੇ ਅੱਛੇ ਤਰੀਕੇ ਨਾਲ ਜਿਹੜਾ ਨਾ ਹੈਂਡਲ ਕਰਕੇ ਇਹਨਾਂ ਦੇ ਮਾਮਲਾਤ ਕਲੀਅਰ ਕਰਵਾ ਸਕਦੀ ਹੈ। ਤੇ ਲੇਕਿਨ ਹਕੂਮਤ ਉੱਥੇ ਵੀ ਜਿਹੜਾ ਨਾ ਮੇਰਾ ਖਿਆਲ ਹੈ ਸੁਸਤੀ ਤਸਾਹੁਲ ਦਾ ਮੁਜ਼ਾਹਰਾ ਕਰ ਰਹੀ, ਕਿਉਂਕਿ ਓਲੰਪਿਕ ਵੀ ਜਿਹੜੀ ਸੀ ਹੈ ਜਿਹੜੀ 2024 ਦੀ, ਇਹ ਵੀ ਇਸੇ ਮਾਮਲਾ ਦੀ ਵਜ੍ਹਾ ਨਾਲ ਜਿਹੜੀ ਨਾ ਮਿਸ ਹੋ ਰਹੀ ਹੈ ਕਿ ਕਿਉਂਕਿ ਵੇਟ ਲਿਫਟਿੰਗ ਦੇ ਮਾਮਲਾਤ ਕਲੀਅਰ ਹੀ ਨਹੀਂ ਨੇ, ਕਿਉਂਕਿ ਉਹ ਫੈਡਰੇਸ਼ਨ ਜਿਹੜੀ ਹੈ ਬੈਨ ਹੋਣ ਤੇ ਆ ਰਹੀ ਹੈ, ਤੇ ਉਹਦੀ ਵਜ੍ਹਾ ਨਾਲ ਜਿਹੜਾ ਹੀ ਓਲੰਪਿਕ ਤੋਂ ਵੀ ਰਿਪਰੈਜ਼ੈਂਟ ਜਿਹੜਾ ਨਹੀਂ ਕਰ ਪਾ। ਦਰਅਸਲ ਇੰਟਰਨੈਸ਼ਨਲ ਜਿਹੜੀ IWF ਜਿਹੜੀ ਫੈਡਰੇਸ਼ਨ ਹੁੰਦੀ ਹੈ ਉਹ ਇੱਕ ਫੈਡਰੇਸ਼ਨ ਨੂੰ ਰਿਕਗਨਾਈਜ਼ ਕਰਦੀ ਹੈ, ਮਤਲਬ ਕਿ ਇਹ ਪਾਕਿਸਤਾਨ ਦੇ ਵੇਟ ਲਿਫਟਿੰਗ ਫੈਡਰੇਸ਼ਨ ਇਹਦੇ ਥਰੂ ਹੀ ਮਤਲਬ ਪਾਕਿਸਤਾਨ ਜਿੰਨੇ ਵੀ ਪਲੇਅਰ ਅੱਗੇ ਆਏਗਾ, ਐਂਟਰੀਆਂ ਜਾਂਦੀਆਂ ਨੇ, ਐਂਟਰੀਆਂ ਜਾਣ ਤੋਂ ਬਾਅਦ ਫਿਰ ਇਹੀ ਮਤਲਬ ਰਿਪਰੈਜ਼ੈਂਟ ਕਰਨ ਜਾਂਦੇ ਨੇ। ਮਤਲਬ ਅਗਰ ਕੋਈ ਫੈਡਰੇਸ਼ਨ ਹੁੰਦੀ ਹੈ ਤਾਂ ਉਹਦਾ ਕੰਮ ਹੀ ਹੁੰਦਾ ਕਿ ਮੁੰਡੇ ਸਿਲੈਕਟ ਕਰਕੇ ਮੁੰਡੇ ਟਰਾਇਲਸ ਹੋਣ, ਟਰਾਇਲ ਦੇ ਉੱਤੇ ਮੁੰਡੇ ਜਿਹੜੇ ਬੈਸਟ ਹੋਣ ਉਹ ਜਿਹੜਾ ਉਹਨਾਂ ਦਾ ਨਾਂ ਅੱਗੇ ਦਿੱਤਾ ਜਾਏ ਤੇ ਉਹ ਜਿਹੜਾ ਨਾ ਅੱਗੇ ਜਾ ਕੇ ਰਿਪਰੈਜ਼ੈਂਟ ਕਰਨ ਪਾਕਿਸਤਾਨ। ਤੇ ਉਹ ਜਦੋਂ ਫੈਡਰੇਸ਼ਨ ਹੀ ਮਤਲਬ ਜਦੋਂ ਨਹੀਂ ਮਤਲਬ ਮੰਨੀ ਜਾ ਰਹੀ ਕਿ ਭਈ ਇਹ ਫੈਡਰੇਸ਼ਨ ਬੈਨ ਹੈ ਜਾਂ ਇਹਦਾ ਕਿ ਨਾ ਡੋਪ ਟੈਸਟ ਦਾ ਕੇਸ ਚੱਲ ਰਿਹਾ, ਤੇ ਉਹ ਜਦੋਂ ਮਾਮਲਾਤ ਕਲੀਅਰ ਹੋਣ ਦੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਦੁਬਾਰਾ ਹੀ ਇੰਟਰਨੈਸ਼ਨਲ ਵੇਟ ਲਿਫਟਿੰਗ ਆਸੀ ਜਿਹੜਾ ਨਾ ਫਿਰ ਖੇਡ ਸਕਾਂਗੇ। ਹਾਂਜੀ। ਅੱਛਾ ਬਾੜ ਸਾਹਿਬ, ਇੰਡੀਆ ਸਾਡਾ ਇੱਕ ਨਾ ਜੀ ਰਵਾਇਤੀ ਹਰੀਫ ਹੈ,
ਜੀ ਯਾਨੀ ਹੋਰਾਂ ਮੁਲਕਾਂ ਤੋਂ ਵੀ ਅਸੀਂ ਜਿੱਤ ਕੇ ਆਨੇ ਆ ਜੀ ਤੇ ਸਾਡੇ ਜਿਹੜੀ ਕੌਮ ਹੈ ਪੂਰੀ ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਜੀ ਲੇਕਿਨ ਜਦੋਂ ਇੰਡੀਅਨ ਪਲੇਅਰਸ ਜਿਹੜੇ ਨੇ, ਕਿਉਂਕਿ ਇੰਡੀਆ ਸਾਡਾ ਹਮਸਾਇਆ ਵੀ ਹੈ, ਜੀ ਔਰ ਉਹਨਾਂ ਦੇ ਨਾਲ ਜਦੋਂ ਸਾਡੇ ਕੰਪੀਟੀਸ਼ਨਸ ਹੁੰਦੇ ਨੇ, ਜਦੋਂ ਉਹਨਾਂ ਮੁਕਾਬਲਿਆਂ ਨੂੰ ਵਿਨ ਕਰਕੇ ਪਾਕਿਸਤਾਨ ਦਾ ਕੋਈ ਪਲੇਅਰ ਜਾਂ ਪਾਕਿਸਤਾਨ ਦੀ ਕੋਈ ਟੀਮ ਆਉਂਦੀ ਹੈ ਜੀ ਤੇ ਅਸੀਂ ਬੜੇ ਪੁਰਜੋਸ਼ ਹੋ ਜਾਂਦੇ ਹਾਂ, ਬੜੇ ਐਕਸਾਈਟਿਡ ਫੀਲ ਕਰਨੇ ਹਾਂ। ਜੀ ਤੇ ਇੰਡੀਆ ਨਾਲ ਸੁਣਿਆ ਤੁਹਾਡੇ ਕੋਲ 10-12 ਮੁਕਾਬਲੇ ਹੋਏ, ਐਗਜ਼ੈਕਟ ਤੁਸੀਂ ਦੱਸੋਗੇ ਤਾਦਾਦ, ਜੀ ਔਰ ਉਹ ਮਾਸ਼ਾਅੱਲਾ ਸਾਰੇ ਦੇ ਸਾਰੇ ਹੀ ਤੁਸੀਂ ਵਿਨ ਕੀਤੇ। ਉਹਦੇ ਬਾਰੇ ਵੀ ਜ਼ਰਾ ਸੁਣਾਓ, ਜਿਹੜੇ ਇੰਡੀਆ ਦੇ ਵਿੱਚ ਇੱਕ ਦੋ ਜਾ ਕੇ ਤੁਸੀਂ ਮੁਕਾਬਲੇ ਜਿੱਤੇ। ਇੰਡੀਆ ਦੇ ਜਿਹੜਾ ਮੈਂ ਪਹਿਲਾ ਮੁਕਾਬਲਾ ਖੇਡਿਆ ਉਹ 2015 ਦੇ ਅੰਦਰ ਖੇਡਿਆ ਜੀ। ਸੀ ਤੇ 2015 ਤੋਂ ਲੈ ਕੇ ਹੁਣ ਤੱਕ 2024 ਤੱਕ ਮੈਂ ਇੰਡੀਆ ਨੂੰ ਤਕਰੀਬਨ 10 ਸਾਰੀ ਜਿਹੜਾ ਸ਼ਿਕਸਤ ਦੇ ਚੁੱਕਿਆ। ਵਾਹ। ਤੇ ਜਿਹੜੇ ਇੰਡੀਆ ਦਾ ਜਿਹੜਾ ਮੇਰਾ ਸਭ ਤੋਂ ਵੱਡਾ ਮੁਕਾਬਲਾ ਜਿਹੜਾ ਹੋਇਆ ਸੀ ਉਹ 2016 ਦੀ ਜਿਹੜੀ ਸਾਊਥ ਏਸ਼ੀਅਨ ਗੇਮ ਸਨ, ਜਿਹੜਾ ਗੁਹਾਟੀ ਦੇ ਅੰਦਰ ਹੋਈ ਸਨ, ਜਿਹਦੇ ਵਿੱਚ ਸਾਡੇ 9 ਖਿਡਾਰੀ ਜਿਹੜੇ ਨਾ ਹਾਰ ਚੁੱਕੇ ਸਨ ਤੇ ਆਖਰੀ ਮੈਂ ਹੀ ਰਹਿ ਗਿਆ ਸੀ। ਤੇ ਹੁਣ ਪੂਰਾ ਜਿਹੜਾ ਦਸਤਾ ਸੀ ਜਾਂ ਪੂਰੀ ਜਿਹੜੀ ਟੀਮ ਸੀ ਉਹ ਮਤਲਬ ਮੇਰੇ ਲਈ ਵੇਖ ਰਹੀ ਸੀ ਕਿ ਹੁਣ ਆਖਰੀ ਹੀ ਰਹਿ ਗਿਆ ਹੀ, ਅਗਰ ਹਰਾਏਗਾ ਤੇ ਪਾਕਿਸਤਾਨ ਜਿਹੜਾ ਨਾ ਇੱਥੇ ਇੱਕ ਮੈਡਲ ਜਿਹੜਾ ਕੋਲ ਜਿੱਤ ਕੇ ਜਾਏਗਾ। ਤੇ ਅਲਹਮਦੁਲਿਲਾ ਉਹ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ ਤੇ ਇੱਕ ਸਾਈਡ ਤੇ ਹਜ਼ਾਰਾਂ ਦੀ ਤਾਦਾਦ ਦੇ ਇੰਡੀਅਨ ਲੋਕ ਸਨ ਤੇ ਇੱਕ ਸਾਈਡ ਤੇ ਜਿਹੜਾ ਨਾ ਸਾਡੇ 10-15 ਲੋਕਾਂ ਦਾ ਜਿਹੜਾ ਪਾਕਿਸਤਾਨ ਦਾ ਦਸਤਾ ਸੀ। ਤੇ ਅਲਹਮਦੁਲਿਲਾ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਸਾਨੂੰ ਤੇ ਉੱਤੇ ਪਾਕਿਸਤਾਨ ਦਾ ਫਲੈਗ ਵੀ ਅਸੀਂ ਇੰਡੀਆ ਦੀ ਸਰਜ਼ਮੀਨ ਉੱਤੇ ਰੇਸ ਕੀਤਾ ਤੇ ਉੱਤੇ ਨੈਸ਼ਨਲ ਐਂਥਮ ਵੀ ਸਾਡਾ ਚੱਲਿਆ ਤੇ ਉਹ ਜਿਹੜਾ ਨਾ ਬੜਾ ਪ੍ਰਾਊਡ ਮੂਵਮੈਂਟ ਸੀ ਸਾਡੀ ਮਤਲਬ ਮੁਲਕ ਵਾਸਤੇ। ਤੇ ਉੱਥੇ ਤੁਸੀਂ ਫਿਰ ਉਹ 골ਡ ਮੈਡਲ ਲਿਆ? ਹਾਂਜੀ, ਉੱਥੇ ਮੈਂ ਮਤਲਬ ਇੰਡੀਆ ਨੂੰ ਹਰਾ ਕੇ ਜਿਹੜਾ ਨਾ 골ਡ ਮੈਡਲ ਲਿੱਤਾ। ਤੇ ਇੰਡੀਆ ਦੇ ਨਾਲ ਤੁਹਾਡੇ ਅੱਜ ਤੱਕ 10 ਤੁਸੀਂ ਦੱਸਿਆ ਮੁਕਾਬਲੇ ਹੋਏ? ਹਾਂਜੀ, ਮੇਰੇ ਤਕਰੀਬਨ ਮੁਖਤਲਿਫ ਮੁਕਾਬਲੇ ਨੇ ਜਿਹਦੇ 'ਚ ਕਾਮਨਵੈਲਥ ਗੇਮਸ ਉੱਤੇ ਆਸਟ੍ਰੇਲੀਆ ਵੀ ਹੋਇਆ, ਇੰਗਲੈਂਡ ਵੀ ਹੋਇਆ, ਚਾਈਨਾ ਵੀ ਹੋਇਆ, ਤਕਰੀਬਨ ਲਗਾਤਾਰ 10 ਮੁਕਾਬਲੇ ਜਿਹੜੇ ਨਾ ਹੁੰਦੇ ਰਹੇ ਨੇ। ਤੇ ਉਂਝ ਵੀ ਇਹੀ ਕਿ ਨਾਲ ਬਹਿ ਕੇ ਖਾਣਾ ਪੀਣਾ ਕਰਦੇ ਨੇ, ਕਿਉਂਕਿ ਇੱਕ ਵਿਲੇਜ ਹੁੰਦਾ ਹੈ ਜਿਹਦੇ ਅੰਦਰ ਸਾਰੇ ਪਲੇਅਰਸ ਇਕੱਠੇ ਹੁੰਦੇ ਨੇ ਤੇ ਕਿਉਂਕਿ ਸਾਡੀ ਜ਼ੁਬਾਨ ਇੱਕ ਹੈ, ਇਹੀ ਮਤਲਬ ਲੈਂਗੁਏਜ ਹੈ, ਕਲਚਰ ਸਾਡਾ ਇੱਕ ਹੈ ਤੇ ਇਹੀ ਮਤਲਬ ਫਿਰ ਬਹਿ ਵੀ ਜਾਂਦੇ ਇਕੱਠੇ, ਮਤਲਬ ਹਾਸਾ ਮਜ਼ਾਕ ਮਤਲਬ ਨਾਲ। ਇੰਡੀਆ ਦੇ ਨਾਲੇ ਸਰ ਬਹੁਤੇ ਖਿਡਾਰੀ ਜਿਹੜੇ ਨੇ ਉਹ ਸਿੱਖ ਨੇ। ਹਾਂਜੀ ਬਿਲਕੁਲ, ਤੇ ਸਿੱਖ ਵੀ ਸਾਡੇ ਪੰਜਾਬੀ ਭਰਾ ਨੇ। ਜਿਹੜਾ ਮੇਰਾ ਮੁਕਾਬਲਾ ਹੁੰਦਾ ਉਹ ਵੀ ਜਿਹੜਾ ਨਾ ਸਿੱਖ ਮੁੰਡਾ ਜਿਹੜਾ ਪੰਜਾਬ ਦਾ, ਤੇ ਉਹਦੇ ਨਾਲ ਮੇਰੇ ਤਕਰੀਬਨ ਸਾਰੇ ਹਾਂਜੀ ਮੇਰੇ ਸਾਰੇ ਮੁਕਾਬਲੇ ਤਕਰੀਬਨ ਉਹਦੇ ਨਾਲ ਹੀ ਹੋਏ ਨੇ ਅੱਜ ਤੱਕ ਜਿੰਨੇ ਵੀ ਹੋਏ ਨੇ। ਤੇ ਤੁਸੀਂ ਮਾਸ਼ਾਅੱਲਾ ਜਿੱਤੇ ਹੋ? ਹਾਂਜੀ ਅਲਹਮਦੁਲਿਲਾ। ਹਮੇਸ਼ਾ ਮਤਲਬ ਜਦੋਂ ਮੈਦਾਨ ਨੇ ਲੱਤੀ ਤਾਂ ਫਿਰ ਅਸੀਂ ਯਾਰ ਦੋਸਤ ਨਹੀਂ ਹੁੰਦਾ, ਫਿਰ ਹਰੀਫ ਹੁੰਦਾ ਤੇ ਫਿਰ ਅਸੀਂ ਜਿਹੜਾ ਪੂਰਾ ਜਿਹੜਾ ਨਾ ਟੱਕਰ ਦੇ ਨਾਲ ਮਤਲਬ ਮੁਕਾਬਲਾ ਫਿਰ ਕਰੀਦਾ। ਤੇ ਅਲਹਮਦੁਲਿਲਾ ਹਮੇਸ਼ਾ ਜਿਹੜਾ ਨਾ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ ਹੈ ਤੇ ਇੰਡੀਆ ਤੋਂ ਅਲਹਮਦੁਲਿਲਾ ਤਕਰੀਬਨ 10 ਸਾਰੀ ਲੜਿਆ ਤੇ 10 ਸਾਰੀ ਇੰਡੀਆ ਤੋਂ ਜਿਹੜਾ ਨਾ ਜਿੱਤੇ ਅਲਹਮਦੁਲਿਲਾ। ਆਖਰ 'ਚ ਤੁਸੀਂ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਤੁਹਾਡਾ ਹੁਣ ਟਾਰਗੇਟ ਕੀ ਹੈ? ਤੁਸੀਂ ਆਪਣੀ ਇਸ ਗੇਮ ਨੂੰ, ਆਪਣੇ ਨਾਂ ਨੂੰ, ਆਪਣੇ ਫਨ ਨੂੰ, ਆਪਣੇ ਸ਼ਹਿਰ ਗੁਜਰਾਂਵਾਲਾ ਨੂੰ, ਆਪਣੇ ਵਾਲਦੈਨ ਦੀ ਇੱਜ਼ਤ ਨੂੰ, ਆਪਣੇ ਪਾਕਿਸਤਾਨ ਨੂੰ ਤੁਸੀਂ ਕਿਸ ਮੁਕਾਮ ਤੇ ਪਹੁੰਚਾਉਣਾ ਤੇ ਵੇਖਣਾ ਚਾਹੁੰਦੇ ਹੋ? ਇਨਸ਼ਾਅੱਲਾ ਸਾਡੀ ਜੇ ਹਮੇਸ਼ਾ ਟਾਰਗੇਟ ਵੱਡਾ ਹੀ ਰਿਹਾ ਵਾਲਾ ਸਾਹਿਬ ਦਾ, ਕਿਉਂਕਿ ਕੀ ਨਾਂ ਹੈ ਅਸੀਂ ਹਮੇਸ਼ਾ ਜਿਹੜਾ ਓਲੰਪਿਕ ਦਾ ਜਿਹੜਾ ਟਾਈਟਲ ਵਿਨ ਕਰਨਾ ਚਾਹੁੰਦੇ ਹਾਂ। ਤੇ ਬਸ ਇੰਨੀ ਅਪੀਲ ਹੈ ਕਿ ਸਾਡੇ ਜਾਣ ਦੇ ਕੰਪੀਟੀਸ਼ਨ ਖੇਡਣ ਦੇ ਵਿੱਚ ਰੁਕਾਵਟਾਂ ਨਾ ਪਾਈ ਜਾਣ। ਅਸੀਂ ਸਾਨੂੰ ਮਤਲਬ ਘੱਲਿਆ ਜਾਏ, ਸਪੋਰਟਸ ਬੋਰਡ ਦੀ ਜ਼ਿੰਮੇਵਾਰੀ ਹੈ, PO ਦੀ ਜ਼ਿੰਮੇਵਾਰੀ ਹੈ, ਵੈਲਫੇਅਰ ਫੈਡਰੇਸ਼ਨ ਦੀ ਜ਼ਿੰਮੇਵਾਰੀ ਹੈ ਕਿ ਇਹ ਸਾਨੂੰ ਜਿਹੜਾ ਨਾ ਘੱਲਣ ਉੱਥੇ ਘੱਲਣ ਦੇ ਤੇ ਫਿਰ ਕਿਉਂਕਿ ਇਹਨਾਂ ਦੇ ਥਰੂ ਇਹੀ ਜਾਣਾ। ਅਸੀਂ ਆਪਣੇ ਤੌਰ ਤੇ ਜੇ ਸਪਾਂਸਰ ਤੇ ਜਾ ਰਹੇ ਹਾਂ ਕਿਉਂਕਿ ਇਹ ਓਲੰਪਿਕ ਦੇ ਵਿੱਚ ਜਿਹੜੇ ਨੇ ਖੇਲ ਨਹੀਂ ਆਉਂਦੇ, ਇਹ ਬਾਹਰ ਆਉਂਦੇ ਨੇ ਤੇ ਇਸ ਵਾਸਤੇ ਇਹੀ ਜਿਹੜੀ ਦੂਜੀ ਫੈਡਰੇਸ਼ਨ ਦੇ ਉਹਨਾਂ ਦੇ ਥਰੂ ਜਿਹੜਾ ਨਾ ਇਸ ਗੇਮਾਂ ਦੇ ਸ਼ਿਰਕਤ ਕਰ ਰਹੇ ਹਾਂ। ਲੇਕਿਨ ਅਗਰ ਓਲੰਪਿਕ ਨੂੰ ਅਚੀਵ ਕਰਨਾ, ਓਲੰਪਿਕ ਦੇ ਵਿੱਚ ਵੇਟਲਿਫਟਿੰਗ ਦੇ ਮੈਡਲ ਲੈਣਾ ਤੇ ਉਹਦੇ 'ਚ ਸਾਨੂੰ ਇਹ 3 ਅਦਾਰਿਆਂ ਦੀ ਸਪੋਰਟ ਚਾਹੀਦੀ ਤੇ ਇਹਨਾਂ ਨੂੰ ਇਹ ਸਪੋਰਟ ਕਰਨੀ ਪਏਗੀ। ਫਿਰ ਇਹੀ ਜਿਹੜਾ ਨਾ ਓਲੰਪਿਕ ਦਾ ਜਿਹੜਾ ਦੁਨੀਆ ਸਭ ਤੋਂ ਵੱਡਾ ਮੈਡਲ ਹੈ ਕਿ ਪਾਕਿਸਤਾਨ ਤਕਰੀਬਨ ਕੋਈ 35-40 ਸਾਲ ਤੋਂ ਜਿਹੜਾ ਨਾ ਮਹਿਰੂਮ ਹੈ ਇਸ ਮੈਡਲ ਤੋਂ ਕਿ ਮਤਲਬ ਹਰ ਵਾਰੀ ਸਿਰ ਅਸੀਂ ਰਿਪਰੈਜ਼ੈਂਟ ਕਰਨ ਜਾਂਦੇ ਹਾਂ। ਸਾਡੇ ਪਲੇਅਰ ਸਿਰਫ ਆਪਣੇ ਨਾਂ ਦੇ ਨਾਲ ਜਿਹੜਾ ਅੱਗੇ ਓਲੰਪੀਅਨ ਲਵਾਉਣ ਜਾਂਦੇ ਨੇ, ਸਿਰ ਇਹ ਨਹੀਂ ਕੋਸ਼ਿਸ਼ ਕਰਦੇ ਕਿ ਉੱਥੇ ਜਾ ਕੇ ਅਸੀਂ ਜਿਹੜਾ ਨਾ ਗੋਲਡ ਮੈਡਲ ਜਿੱਤ ਕੇ ਆਈਏ, ਆਪਣੇ ਮਤਲਬ ਉੱਥੇ ਮੁਲਕ ਦਾ ਜਿਹੜਾ ਨਾ ਨਾਂ ਰੋਸ਼ਨ ਕਰਕੇ ਆਈਏ। ਤੇ ਸਿਰ ਇਹ ਨਾ ਕਰ ਦੇਣ ਕਿ ਅਸੀਂ ਸਾਨੂੰ ਸ਼ਿਰਕਤ ਕਰਵਾਉਣ ਜਾਂ ਉੱਥੇ ਘੱਲਿਆ ਜਾਏ ਸਾਨੂੰ ਕੁਆਲੀਫਾਈ ਈਵੈਂਟ ਦੇ ਉੱਤੇ। ਤੇ ਕੋਈ ਗੱਲ ਨਹੀਂ, ਐਤਕੀ ਨਹੀਂ ਗਏ, ਅੱਗੇ ਇਨਸ਼ਾਅੱਲਾ ਤਾਲਾ ਫਿਰ ਕਾਮਨਵੈਲਥ ਗੇਮਸ ਆ ਰਹੀ ਹੈ, ਫਿਰ ਏਸ਼ੀਅਨ ਗੇਮਸ ਆ ਰਹੀ ਹੈ, ਫਿਰ ਓਲੰਪਿਕ ਦੁਬਾਰਾ ਫਿਰ ਆਈ ਨਹੀਂ ਹੈ। ਤੇ ਇਨਸ਼ਾਅੱਲਾ ਤਾਲਾ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਨਾ ਅਗਲੀ ਓਲੰਪਿਕ ਤੇ ਵੀ ਜਾਵਾਂਗੇ ਤੇ ਅਗਲੀ ਕਾਮਨਵੈਲਥ ਗੇਮਸ ਜਿਹੜੀ ਆ ਰਹੀ ਹੈ ਉਹਦੇ ਅੰਦਰ ਦੁਬਾਰਾ ਪਾਕਿਸਤਾਨ ਆਸੇ ਕਰੀ ਗੋਲਡ ਮੈਡਲ ਦੁਬਾਰਾ ਲਵਾਂਗੇ। ਪਿਆਰਿਓ, ਨੂਰ ਦਸਤਗੀਰ
ਬੱਟ ਦੇ ਵਾਲਦੇ ਗਿਰਾਮੀ ਗੁਲਾਮ ਦਸਤਗੀਰ ਬੱਟ ਸਾਹਿਬ, ਜਿਵੇਂ ਕਿ ਅਸੀਂ ਆਪਣੇ ਆਗਾਜ਼ ਦੇ ਵਿੱਚ ਇੰਟਰੋ ਦੇ ਵਿੱਚ ਤੁਹਾਨੂੰ ਦੱਸਿਆ ਕਿ 5 ਵਾਰੀ 골ਡ ਮੈਡਲ ਲੈ ਚੁੱਕੇ ਨੇ ਸਾਊਥ ਏਸ਼ੀਅਨ ਗੇਮਸ ਦੇ ਵਿੱਚ, ਔਰ ਮੁਸਲਸਲ 18 ਵਾਰੀ ਪਾਕਿਸਤਾਨ ਦੇ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਨੇ ਵੇਟ ਲਿਫਟਿੰਗ ਦੇ ਵਿੱਚ। ਮਾਸ਼ਾਅੱਲਾ ਬੜੇ ਭਰਪੂਰ ਤੇ ਬੜੇ ਸ਼ਾਨਦਾਰ ਕੈਰੀਅਰ ਦੀ ਹਾਮਿਲ ਸ਼ਖਸੀਅਤ ਨੇ, ਔਰ ਆਪਣੇ ਬੇਟੇ ਦੀ ਸਾਰੀ ਟ੍ਰੇਨਿੰਗ ਆਪਣੀ ਨਿਗਰਾਨੀ ਦੇ ਵਿੱਚ ਕਰਵਾ ਰਹੇ ਨੇ। ਨਾ ਸਿਰਫ ਇਸ ਖੇਲ ਵੇਟ ਲਿਫਟਿੰਗ ਦੇ ਵਿੱਚ ਇਹਦੀ ਟ੍ਰੇਨਿੰਗ ਕਰਵਾ ਰਹੇ ਨੇ, ਬਲਕਿ ਨੂਰ ਦਸਤਗੀਰ ਬੱਟ, ਜਿਵੇਂ ਤੁਹਾਨੂੰ ਦੱਸਿਆ, ਤੁਸੀਂ ਆਪਣੀ ਕੰਨੀ ਸੁਣਿਆ ਕਿ ਇਹਦੀ ਕਿਰਦਾਰ ਸਾਜ਼ੀ ਵੀ ਕਰ ਰਹੇ ਨੇ। ਨੂਰ ਦਸਤਗੀਰ ਦੱਸਿਆ ਵੀ ਸਾਨੂੰ ਚੌਂਕ ਤੱਕ ਨਹੀਂ ਅੱਬੂ ਜੀ ਜਾਣ ਦਿੱਤਾ ਕਦੀ। ਉਹ ਆਂਦੇ ਨੇ ਘਰ ਰਹੋ, ਸਿਰਫ ਵਰਜ਼ਿਸ਼ ਕਰੋ ਤੇ ਸੌਵੋ, ਬਾਕੀ ਤਮਾਮ ਅਮੂਰੇ ਖਾਰਜਾ ਵੀ ਜਿੰਨੇ ਨੇ ਘਰ ਦੇ ਉਹ ਵੀ ਖੁਦ ਸਰ ਅੰਜਾਮ ਦਿੰਦੇ ਨੇ। ਇਹਨਾਂ ਦੇ ਕਿਰਦਾਰ ਦੀ, ਇਹਨਾਂ ਦੀ ਸੀਰਤ ਦੀ ਬੜੀ ਖਾਸ ਧਿਆਨ ਕਰਦੇ ਨੇ, ਔਰ ਉਹਦਾ ਬੜਾ ਖਿਆਲ ਰੱਖਦੇ ਨੇ। ਇੱਕ ਵੱਡਾ ਖਿਲਾੜੀ ਪਿਆਰਿਓ ਬਣ ਹੀ ਨਹੀਂ ਸਕਦਾ ਜੇ ਉਹ ਨੇਕ ਸੀਰਤ ਨਾ ਹੋਵੇ, ਔਰ ਖਾਸ ਕਰਕੇ ਜ਼ੋਰ ਵਾਲਾ ਜਿਹੜਾ ਕੰਮ ਹੈ ਜਿਹਦੇ ਵਿੱਚ ਤਾਕਤ ਦਾ ਇਸਤੇਮਾਲ ਹੁੰਦਾ ਹੈ, ਉਹਦੇ ਵਾਸਤੇ ਤੇ ਪਲੇਅਰ ਇੰਤਹਾਈ ਨੇਕ ਨਾਮ ਤੇ ਨੇਕ ਸੀਰਤ ਹੋਣਾ ਚਾਹੀਦਾ। ਤੇ ਪਿਆਰਿਓ ਇਸ ਨੌਜਵਾਨ ਦੀਆਂ ਸਾਰੀਆਂ ਕਾਮਯਾਬੀਆਂ ਦੇ ਪਿੱਛੇ ਜਿਹੜੀ ਸ਼ਖਸੀਅਤ ਖਲੋਤੀ ਹੈ, ਆਓ ਹੁਣ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ। ਇਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਗੁਲਾਮ ਦਸਤਗੀਰ ਬੱਟ। ਆਓ ਬੱਟ ਸਾਹਿਬ ਹੋਰਾਂ ਨੂੰ ਮਿਲਨੇ ਆ। अस्सलाम वालेकुम जी ਬੱਟ ਸਾਹਿਬ। ਵਾਲੇਕੁਮ ਅਸਲਾਮ ਡਾਕਟਰ ਸਾਹਿਬ। ਬੱਟ ਸਾਹਿਬ ਤੁਹਾਨੂੰ ਬੜੀ ਮੁਬਾਰਕ ਹੋਏ ਜਨਾਬ। ਵੱਡੀ ਈਦ ਵੀ ਹੈ ਅੱਜ, ਈਦ ਉਲ ਅਜ਼ਹਾ ਸਾਡੀ ਮੁਸਲਮਾਨਾਂ ਦੀ ਈਦ ਕੁਰਬਾਨ। ਪੂਰੀ ਦੁਨੀਆ ਦੇ ਮੁਸਲਮਾਨ ਅੱਜ ਈਦ ਪੈ ਕਰਦੇ ਨੇ, ਤੇ ਸਾਡੀ ਪਾਕਿਸਤਾਨੀਆਂ ਦੀ ਤੇ ਈਦ ਜਨਾਬ ਐਤਕੀ ਦੋਬਾਲਾ ਹੋ ਗਈ ਹੈ, ਕਿਉਂਕਿ ਉਜ਼ਬਕਿਸਤਾਨ ਦੇ ਵਿੱਚ ਜਿਹੜੇ ਹੋਣ ਵਾਲੇ ਇੰਟਰਨੈਸ਼ਨਲ ਮੁਕਾਬਲੇ ਨੇ ਸਟਰੋਂਗਮੈਨ ਗੇਮਸ, ਉਹਨਾਂ ਦੇ ਵਿੱਚ ਨੂਰ ਦਸਤਗੀਰ ਬੱਟ ਅਲਹਮਦੁਲਿਲਾ ਪਾਕਿਸਤਾਨ ਦੇ ਵਾਸਤੇ 골ਡ ਮੈਡਲ ਜਿੱਤ ਕੇ ਆਇਆ। ਤੇ ਤੁਹਾਨੂੰ ਤੇ ਦੋਹਰਾ ਇਸ ਗੱਲ ਦਾ ਵੀ ਫਖਰ ਹੈ ਕਿ ਇੱਕ ਤੇ ਤੁਸੀਂ ਮਾਂ ਪਿਓ ਬੜਾ ਹੀ ਖੁਸ਼ ਹੁੰਦਾ। ਦੂਜੀ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਉਸਤਾਦ ਵੀ ਹੋ, ਤਾਲੀਕ ਹੋ, ਤੁਸੀਂ ਉਹਦੇ ਕੋਚ ਹੋ, ਤੁਹਾਡੀ ਜ਼ੇਰੇ ਸੁਪਰਵੀਜ਼ਨ ਮਾਸ਼ਾਅੱਲਾ ਇੱਥੋਂ ਤੱਕ ਅੱਲਾਹ ਪਾਕ ਨੇ ਉਹਨੂੰ ਪਹੁੰਚਾਇਆ। ਪਹਿਲੇ ਤੇ ਜੀ ਮੈਂ ਪੂਰੀ ਕੌਮ ਨੂੰ ਈਦ ਮੁਬਾਰਕ, ਔਰ ਇਸ ਮੈਡਲ ਨੂੰ ਵੀ ਮੈਂ ਪੂਰੀ ਕੌਮ ਨੂੰ ਈਦ ਦੇ ਡੈਲੀਗੇਟ ਕਰਨਾ ਜੀ ਕਿ ਇਹ ਵੀ ਵਰਲਡ ਦਾ ਜਿਹੜਾ ਮੈਡਲ ਹੈ ਇਹ ਵੀ ਪੂਰੀ ਕੌਮ ਦਾ ਮੈਡਲ ਹੈ ਅਲਹਮਦੁਲਿਲਾ ਜੀ। ਤੇ ਮੇਰੀ ਖੁਆਇਸ਼ ਮਤਲਬ ਕਹਿ ਲਓ ਕਿ ਸ਼ਾਦੀ ਤੋਂ ਵੀ ਪਹਿਲੇ ਦੀ ਹੀ ਕਿ ਅਗਰ ਅੱਲਾਹ ਤਾਲਾ ਨੇ ਮੈਨੂੰ ਬੇਟੇ ਦਿੱਤੇ ਤਾਂ ਮੈਂ ਉਹਨਾਂ ਨੂੰ ਵੇਟ ਲਿਫਟਿੰਗ ਜ਼ਰੂਰ ਕਰਾਵਾਂਗਾ। ਤਾਂ ਔਰ ਜਿਹੜਾ ਮੇਰਾ ਇੱਕ ਮਤਲਬ ਕਿ ਕਹਿ ਲਓ ਕਿ ख्वाब है ਜਾਂ ਜਿਹੜਾ ਮੈਂ ਇੱਕ ਮੈਡਲ ਜਿੱਤਣਾ ਚਾਹੁੰਦਾ ਕਿ ਪਾਕਿਸਤਾਨ ਜਿਹੜਾ ਨਾ ਮਤਲਬ ਕਿ ਉਮੂਮਨ ਸਾਡੇ ਮੁਲਕ 'ਚ ਇਹੋ ਹੀ ਹੁੰਦਾ ਕਿ ਅਸੀਂ ਲੋਕ ਸਿਰਫ ਕੰਪੀਟੀਸ਼ਨ 'ਚ ਹਿੱਸਾ ਲੈਣ ਜਾਂਦੇ ਹਾਂ, ਜਿੱਤਣ ਨਹੀਂ ਜਾਂਦੇ। ਮਤਲਬ ਕਿ ਜੀ ਅਸੀਂ ਏਸ਼ੀਆ ਦੇ ਵਿੱਚ ਹਿੱਸਾ ਲਿਆ, ਅਸੀਂ ਓਲੰਪੀਅਨ ਹੋ ਗਏ ਹਾਂ। तो मैं चाहना कोई ये तो बढ़ के कोई वड्डी सोच होनी चाहिए कि ऐसी सोच मैं दियाँ अपने बच्चों को कि वो इस चीज़ ਨੂੰ मतलब कि मैडल जितन जान, ओलंपिक्स ਦਾ ਮੈਡਲ ਜਿੱਤਣ ਜਾਣ। ਹਾਂ ਸਿਰਫ ਇਹ ਨਾ ਆਖਣ ਬਈ ਮੈਂ ਓਲੰਪਿਕਸ ਗੇਮਸ ਦੇ ਵਿੱਚ ਹਿੱਸਾ ਲਿਆ ਹੈ, ਬਲਕਿ ਇਹ ਆਖਣ ਕਿ ਮੈਂ ਓਲੰਪਿਕ ਗੇਮਸ ਦੇ ਵਿੱਚ ਹਿੱਸਾ ਲਿਆ ਔਰ ਮੈਂ ਉਥੋਂ 골ਡ ਮੈਡਲ ਜਿੱਤ ਗਿਆ। ਹਾਂਜੀ ਅਲਹਮਦੁਲਿਲਾ। ਮਤਲਬ ਕਿ ਇਹ ਚੀਜ਼ ਜਿਹੜੀ ਹੈ ਨਾ ਉਹ ਮੇਰੀ ਸੋਚ ਵਿੱਚ ਹੈ ਕਿ ਅਸੀਂ ਕੁਝ ਕਿਰਦਾਰ ਅਦਾ ਕਰੀਏ ਬਜਾਏ ਕਿ ਸਿਰਫ ਇੱਕ ਵਿਜ਼ਿਟ ਹੀ ਕਰਕੇ ਤੇ ਆ ਜਾਈਏ ਤੇ ਕੋਈ ਐਸਾ ਜਿਹੜਾ ਨਾ ਕਰੇ। ਅਲਹਮਦੁਲਿਲਾ ਫਿਰ ਮਤਲਬ ਕਿ ਇਹਨਾਂ ਮੈਂ ਦੋਨੋਂ ਬੇਟੇ ਆਪਣਿਆਂ ਨੂੰ ਮਤਲਬ ਕਿ ਇੱਕ ਨੂੰ 8 ਸਾਲ ਦੀ 12 ਸਾਲ ਦੀ ਉਮਰ ਸ਼ੁਰੂ ਕਰਾ ਦਿੱਤੀ। ਫਿਰ ਲਗਾਤਾਰ ਮਤਲਬ ਕਿ 8-10 ਸਾਲ ਇਹਨਾਂ ਦਿਨ ਰਾਤ ਇਹਨਾਂ ਨੂੰ ਮੈਂ ਮਿਹਨਤ ਕਰਾਈ। ਇਹਦੀ ਤਮਾਮ ਦੁਨੀਆ ਨੂੰ ਕੱਟ ਅਪ ਕਰਕੇ ਤੇ ਫਿਰ ਇਸ ਗੇਮ ਨੂੰ ਅਸੀਂ ਇਸ ਜਗ੍ਹਾ ਦੇ ਇਸ ਕਮਰੇ 'ਚ ਇਹਨਾਂ ਨੂੰ ਮੈਂ ਕਰਵਾਉਂਦਾ ਰਿਹਾ। ਇਹਨਾਂ ਦੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਨਾ ਮਤਲਬ ਅਸੀਂ ਇਹਨਾਂ ਨੂੰ ਅਰੇਂਜ ਕਰਵਾਈ। ਤੇ ਅਲਹਮਦੁਲਿਲਾ ਫਿਰ ਮਤਲਬ ਕਿ ਇਹਨੇ ਯੂਥ ਏਸ਼ੀਆ ਦਾ ਇਹਨੇ 골ਡ ਜਿੱਤ ਲਿਆ। ਫਿਰ ਉਸ ਤੋਂ ਬਾਅਦ ਮਤਲਬ ਜੂਨੀਅਰ ਵਰਲਡ ਦਾ ਵੀ 골ਡ ਜਿੱਤਿਆ। ਇੱਕ ਪ੍ਰੋਸੀਜਰ ਐਸਾ ਕਿ ਜਿਹੜਾ ਤੁਸੀਂ ਵਰਲਡ ਦੇ ਅਗਰ ਅੱਗੇ ਜਾਣਾ ਨਾ ਤੇ ਤੁਹਾਡਾ ਜੂਨੀਅਰ ਦੀ ਲਾਈਫ ਦੇ ਵਿੱਚ ਜਾਂ ਯੂਥ ਦੀ ਲਾਈਫ 'ਚ ਉਹ ਟਾਈਟਲ ਜਿਹੜੇ ਨੇ ਯੂਥ यानी कि ओलंपिक्स का जितना या यूथ मतलब कि एशिया का या जूनीयर वर्ल्ड का एक प्रोसीजर है। अगर तुम इनू अचीव नहीं किया तो अगे भी नहीं कर सकते। अलहमदुलिल्लाह इन्हें वो कर लिया।
ਹੁਣ ਅਸੀਂ ਇਨਸ਼ਾਅੱਲਾ ਅੱਗੋਂ ਜਿਹੜਾ ਨੈਕਸਟ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਹੜੀ ਮੈਂ ਸਮਝਦਾ ਹਾਂ ਕਿ ਜਿਹੜਾ ਸਾਡਾ ਖੁਆਬ ਹੈ ਕਿ ਅਸੀਂ ਓਲੰਪਿਕਸ ਦੇ ਵਿੱਚ ਮੈਡਲ ਲਿਆਈਏ ਜੀ। ਤੇ ਉਹ ਕੁਝ ਮਾਮਲਾਤ ਅਸੀਂ ਇਸ ਦਫਾ ਓਲੰਪਿਕਸ ਦੇ ਵਿੱਚ ਅਜੇ ਤੱਕ, ਕਿਉਂਕਿ ਸਾਡੇ ਕੋਲ ਕੁਆਲੀਫਾਈ ਨਹੀਂ ਇਹਨੂੰ ਕਰਵਾਇਆ ਗਿਆ, ਮਤਲਬ ਕਿ ਚਾਹੀਦਾ ਹੀ ਕਿ ਪਾਕਿਸਤਾਨ ਨੂੰ, ਫੈਡਰੇਸ਼ਨ ਨੂੰ ਤੇ POA ਨੂੰ ਤੇ ਸਪੋਰਟਸ ਇਹਨਾਂ ਨੂੰ ਕੁਆਲੀਫਾਈ ਕਰਾਉਣਾ ਚਾਹੀਦਾ, ਲੇਕਿਨ ਇਹਨਾਂ ਨੇ ਕੁਆਲੀਫਾਈ ਨਹੀਂ ਕਰਾਇਆ, ਇਸ ਲਈ ਹੁਣ ਇਹ ਮਤਲਬ ਕਿ ਜਾ ਨਹੀਂ ਪਾਏਗਾ। ਤੇ ਵੈਸੇ ਟ੍ਰੇਨਿੰਗ ਇਹਦੀ ਭਰਪੂਰ ਹੈ, ਅਸੀਂ ਹੁਣ ਵੀ 2 ਟਾਈਮ ਵੀ ਕਰ ਰਹੇ ਹਾਂ ਤੇ ਬੜੀ ਅੱਛੀ ਟ੍ਰੇਨਿੰਗ ਕਰ ਰਹੇ ਹਾਂ, ਤੇ ਲੇਕਿਨ ਇਹ ਵੇਖ ਕੁਆਲੀਫਾਈ ਨਹੀਂ ਕੀਤਾ ਗਿਆ ਤੇ ਹੁਣ ਇਹਨੂੰ ਮਤਲਬ ਕਿ ਨਹੀਂ ਜਾ ਪਾਇਆ। ਫਿਰ ਅਸੀਂ ਇਹਦਾ ਦੂਸਰਾ ਅਸੀਂ ਰੁਖ ਇਖਤਿਆਰ ਕੀਤਾ ਹੈ ਕਿ ਕਿਉਂਕਿ ਇਹ ਪ੍ਰੋਸੀਜਰ ਪਤਾ ਕਬ ਤੱਕ ਚੱਲਣਾ ਹੈ, ਤੇ ਅਸੀਂ ਫਿਰ ਪਾਵਰ ਲਿਫਟਿੰਗ ਨੂੰ ਅਪਣਾਇਆ ਹੈ, ਤੇ ਜਿਸ ਤਰ੍ਹਾਂ ਇੱਕ ਵਰਲਡ ਸਟਰੋਂਗ ਗੇਮ ਉਹਨੂੰ ਅਪਣਾਇਆ ਕਿ ਫਿਰ ਅਲਹਮਦੁਲਿਲਾ ਫਿਰ ਇਹਨੇ ਉਸ ਵਰਲਡ ਵਿੱਚ ਵੀ ਮੈਡਲ ਜਿਹੜਾ ਨਾ ਗੋਲਡ ਜਿੱਤ ਕੇ ਲਿਆਂਦਾ। ਤੇ ਇਨਸ਼ਾਅੱਲਾ ਉਮੀਦ ਹੈ ਕਿ ਅੱਲਾਹ ਕੋਲ ਹੀ ਤਵੱਕਲ ਹੈ, ਸਾਰਾ ਕੁਝ ਯਕੀਨ ਵੀ ਅੱਲਾਹ ਤੇ ਹੀ ਹੈ ਕਿ ਇਨਸ਼ਾਅੱਲਾ ਅੱਗੋਂ ਰਸਤੇ ਖੁੱਲ ਜਾਂਦੇ ਤੇ ਨੈਕਸਟ ਜਿਹੜੀ ਓਲੰਪਿਕਸ ਆਏਗੀ, ਏਸ਼ੀਅਨ ਗੇਮਸ ਆਏਗੀ ਤੇ 2026 ਦੀ ਜਿਹੜੀ ਕਾਮਨਵੈਲਥ ਗੇਮ ਆਏਗੀ, ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਅਸੀਂ ਇਹ 3 ਮੈਡਲ ਜਿਹੜੇ ਨੇ ਜਿੱਤਾਂਗੇ। ਕਿ ਜਿਸ ਹੱਦ ਤੱਕ ਵੀ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਕਾਮਯਾਬੀ ਦੀ, ਉਹਦੇ ਪਿੱਛੇ ਮੇਨ ਕਾਜ਼ ਇਹ ਹੋਈ ਹੈ ਕਿ ਅਸੀਂ ਜਿਹੜਾ ਅੱਲਾਹ ਦੇ ਉੱਤੇ ਟਰਸਟ ਰੱਖ ਕੇ ਤੇ ਗੌਰਮੈਂਟ ਦੀ ਸਪੋਰਟ ਨੂੰ ਅਸੀਂ ਬਿਲਕੁਲ ਖਾਤਰਖਾਹ ਨਹੀਂ ਲਿਆਂਦਾ ਕਿ ਇਹ ਕਰਦੇ ਨੇ ਤੇ ਠੀਕ ਹੈ, ਨਹੀਂ ਕਰਨ ਦੇ ਤੇ ਅਸੀਂ ਅਲਹਮਦੁਲਿਲਾ ਅੱਲਾਹ ਮਦਦ ਕਰਦਾ ਪਿਆ ਤੇ ਅਸੀਂ ਇਨਸ਼ਾਅੱਲਾ ਜੋ ਕਰਨਾ ਕਰਨੇ ਆ ਪਏ, ਔਰ ਅਸੀਂ 50% ਤੋਂ ਉੱਪਰ ਕਰ ਚੁੱਕੇ ਹਾਂ। ਅਸੀਂ ਇਨਸ਼ਾਅੱਲਾ ਅੱਗੇ ਵੀ ਅੱਲਾਹ ਸਾਡੀ ਮਦਦ ਕਰੇਗਾ ਤੇ ਇਨਸ਼ਾਅੱਲਾ ਅਸੀਂ ਉਹ ਵੀ ਕਰ ਗੁਜ਼ਰਾਂਗੇ। ਇਸ ਲਈ ਮੈਂ ਗੌਰਮੈਂਟ ਦੇ ਉੱਤੇ ਇਸ ਲਈ ਇਹਨਾਂ ਦੇ ਜ਼ਿਹਨੀ ਤੌਰ ਦੇ ਉੱਤੇ ਮੈਂ ਕਦੀ ਇਹਨਾਂ ਨੂੰ ਤਿਆਰ ਨਹੀਂ ਕੀਤਾ ਕਿ ਤੁਸੀਂ ਗੌਰਮੈਂਟ ਕੋਲ ਕੋਈ ਉਮੀਦ ਦੇ ਉੱਤੇ ਤੁਸੀਂ ਬੈਠੇ ਰਹੋ ਜਾਂ ਉਹ ਤੁਸੀਂ ਉਹਦੀ ਵਜ੍ਹਾ ਨਾਲ ਤੁਸੀਂ ਕੁਝ ਕਰੋਗੇ, ਕਿਉਂਕਿ ਹੁਣ ਇਹਨਾਂ ਨੂੰ ਨਾ ਗੌਰਮੈਂਟ ਕੋਲ ਕੋਈ ਉਮੀਦ ਹੈ ਤੇ ਨਾ ਹੀ ਇਹ ਫਿਰ ਪਰੇਸ਼ਾਨ ਹੁੰਦੇ ਨੇ। ਇਹ ਫਿਰ ਇਹਨਾਂ ਦਾ ਫੋਕਸ ਇੱਕ ਰਹਿੰਦਾ, ਟਾਰਗੇਟ ਇਹਨਾਂ ਦਾ ਬਣਿਆ ਹੈ। ਅਸੀਂ ਚਾਹੇ ਘਰ ਵਿੱਚ ਹੀ ਚਾਹੇ ਜੋ ਮਰਜ਼ੀ ਕਰੀਏ, ਲੇਕਿਨ ਅਸੀਂ ਜਿਹੜਾ ਨਾ ਅਸੀਂ ਆਪਣਾ ਮਿਸ਼ਨ ਜਿਹੜਾ ਨਾ ਇਨਸ਼ਾਅੱਲਾ ਅਸੀਂ ਉਹ ਪੂਰਾ ਕਰਾਂਗੇ। ਗੌਰਮੈਂਟ ਭਾਵੇਂ ਤੁਹਾਡੇ ਵੱਲ ਤਵੱਜੋ ਦੇ ਰਹੀ ਹੈ ਜਾਂ ਨਹੀਂ ਦੇ ਰਹੇ, ਤੁਸੀਂ ਗੌਰਮੈਂਟ ਦੀ ਇੱਜ਼ਤ ਵਧਾ ਰਹੇ ਹੋ ਅਲਹਮਦੁਲਿਲਾ। ਨਾ ਤੇ ਪਾਕਿਸਤਾਨ ਦਾ ਹੀ ਵੱਜਦਾ ਨਾ ਜੀ, ਨਾ ਤੇ ਝੰਡਾ ਤੇ ਪਾਕਿਸਤਾਨ ਦਾ ਹੀ ਉੱਚਾ ਹੁੰਦਾ ਨਾ ਜਦੋਂ 골ਡ ਮੈਡਲ ਲੈ ਕੇ ਆਉਂਦਾ ਹੈ। ਬਿਲਕੁਲ ਡਾਕਟਰ ਸਾਹਿਬ, ਮੈਂ ਮਤਲਬ ਕਿ ਪਹਿਲੇ ਤੇ ਇਤਨਾ ਨਹੀਂ ਹਾਂ, ਲੇਕਿਨ ਹੁਣ ਮੈਂ ਮਤਲਬ ਕਿ ਮਹਿਸੂਸ ਕੀਤਾ ਜਿਸ ਤਰ੍ਹਾਂ ਸਾਡਾ ਮੁਲਕ ਦਿਨ ਬ ਦਿਨ ਜਿਹੜਾ ਨਾ ਮਤਲਬ ਕਿ ਨੀਚੇ ਦੀ ਤਰਫ ਜਾ ਰਿਹਾ, ਲੇਕਿਨ ਹੁਣ ਜਿਹੜਾ ਨਾ ਸਾਡੇ ਅੰਦਰ ਵੀ ਇੱਕ ਚੀਜ਼ ਪੈਦਾ ਹੋਈ ਹੈ ਕਿ ਅਸੀਂ ਨਾ ਮਤਲਬ ਕਿ ਆਪਣੀ ਕੌਮ ਵਾਸਤੇ, ਆਪਣੇ ਇਸ ਫਲੈਗ ਵਾਸਤੇ, ਆਪਣੀ ਆਉਣ ਵਾਲੀ ਨਸਲਾਂ ਵਾਸਤੇ ਜਿਹੜਾ ਨਾ ਅਸੀਂ ਕੋਈ ਤੇ ਐਸਾ ਮਤਲਬ ਕੰਮ ਕਰ ਜਾਈਏ ਕਿ ਉਹ ਮਸਲੇ ਰਾਹ ਬਣ ਜਾਏ। ਕੋਈ ਕਮ ਸੇ ਕਮ ਉਹ ਸਫ਼ਰ ਜਿਹੜਾ ਨਾ ਅਸੀਂ ਜਿੱਥੋਂ ਤੱਕ ਕੀਤਾ ਹੈ, ਅਗਲੀਆਂ ਜਿਹੜੀਆਂ ਨਸਲਾਂ ਜਿਹੜੀਆਂ ਨੇ ਕਮ ਸੇ ਕਮ ਪਿਛਲਾ ਨਾ ਕਰਨਾ ਪਏ, ਉਹ ਸਾਨੂੰ ਉੱਥੋਂ ਸਾਡੇ ਤੋਂ ਉਹ ਅੱਗੋਂ ਸ਼ੁਰੂ ਹੋਣ। ਹੁਣ ਵੀ ਸਾਰੇ ਲੋਕ ਸਬਕ ਤੇ ਹਾਸਲ ਕਰ ਰਹੇ ਨੇ ਨਾ ਕਿ ਕਿਸੇ ਕਿਸਮ ਦੀ ਸਰਪ੍ਰਸਤੀ ਗੌਰਮੈਂਟ ਕਿਸੇ ਹਵਾਲੇ ਨਾਲ ਵੀ ਨਹੀਂ ਪਈ ਕਰਦੀ। ਇਸ ਦੇ ਬਾਵਜੂਦ ਤੁਸੀਂ ਆਪਣੇ ਘਰ ਦੇ ਇੱਕ ਕਮਰੇ ਦੇ ਵਿੱਚ ਉਹਨੂੰ ਤੁਸੀਂ ਕਲੱਬ ਬਣਾ ਕੇ, ਉਹਨੂੰ ਹੀ ਤੁਸੀਂ ਵੇਟ ਲਿਫਟਿੰਗ ਦਾ ਜਿਮ ਬਣਾ ਕੇ ਤੇ ਉੱਥੇ ਮਾਸ਼ਾਅੱਲਾ ਵਰਲਡ ਚੈਂਪੀਅਨ ਆਪਣੇ ਬੱਚੇ ਨੂੰ ਬਣਾ ਦਿੱਤਾ ਹੈ। ਇਹ ਸਾਡੇ ਬਾਕੀ ਦੋਸਤਾਂ ਦੇ ਵਾਸਤੇ ਬੜਾ, ਸਾਡੇ ਨੌਜਵਾਨਾਂ ਦੇ ਵਾਸਤੇ ਬੜਾ ਐਨਕਰੇਜਿੰਗ ਹੈ, ਬੜਾ ਹੌਸਲਾ ਅਫਜ਼ਾਈ ਵਾਲੀ ਗੱਲ ਹੈ ਕਿ ਹਕੂਮਤ ਦੇ ਉੱਤੇ ਸਾਨੂੰ ਤਕੀਆ ਨਹੀਂ ਕਰਨਾ ਚਾਹੀਦਾ। ਅੱਲਾਹ ਪਾਕ, ਜਿਵੇਂ ਤੁਸੀਂ ਗੱਲ ਹੀ ਬੜੀ ਵੱਡੀ ਕਰ ਦਿੱਤੀ ਹੈ ਕਿ ਅਸੀਂ ਅੱਲਾਹ ਪਾਕ ਦੇ ਉੱਤੇ ਟਰਸਟ ਕੀਤਾ, ਉਹਦੇ ਤੇ ਯਕੀਨ ਕਰਕੇ ਤੇ ਘਰ ਦੇ ਵਿੱਚ ਹੀ ਮਿਹਨਤ ਕਰਾ ਦਿੱਤੀ ਆਪਣੇ ਬੱਚਿਆਂ ਨੂੰ। ਡਾਕਟਰ ਸਾਹਿਬ, ਲੇਕਿਨ ਮੈਂ ਤੁਹਾਡੀ ਥੋੜਾ ਚਿਰ ਪਹਿਲੇ ਤੁਸੀਂ ਗੱਲ ਕੀਤੀ ਹੈ ਸੇਲ ਅਹਿਮਦ ਸਾਹਿਬ ਦੀ, ਸਰ ਤੇ ਤੁਸੀਂ ਇੱਕ ਗੱਲ ਕੀਤੀ ਹੈ ਕਿ ਉਹਨੇ ਜਦੋਂ ਸਟੇਜ ਡਰਾਮਿਆਂ ਨੂੰ ਛੋੜਿਆ ਤੇ ਉਹਨੇ ਕਿਹਾ ਕਿ ਮੈਂ ਦੇਖਣਾ ਕਿ ਮੇਰਾ ਅੱਲਾਹ ਹੈ ਵੇ। ਅੱਲਾਹੁ ਅਕਬਰ, ਅੱਲਾਹ ਦੇ ਉੱਤੇ ਤਵੱਕਲ। ਯਕੀਨਨ ਜਿਹੜੀ ਤੁਸੀਂ ਗੱਲ ਕੀਤੀ ਤੇ ਮੇਰੇ ਲੂਣ ਨੂੰ ਖੜੇ ਹੋ ਗਏ ਹਨ, ਕਿਉਂਕਿ ਮੇਰੀ ਜ਼ਿੰਦਗੀ ਦਾ ਵੀ ਪ੍ਰੈਕਟੀਕਲ ਉਹੀ ਹੀ। ਤੇ ਮੈਂ ਵੀ ਜਦੋਂ ਗੌਰਮੈਂਟ ਨੂੰ ਦੇ ਉੱਤੇ ਇਹ ਕਹਿਣਾ ਨਾ ਕਿ ਅਸੀਂ ਮਤਲਬ ਕਿ ਟਰਸਟ ਨਹੀਂ ਕਰਦੇ, ਅਸੀਂ ਕਿਸੇ ਤੇ ਵੀ ਨਹੀਂ ਕਰਦੇ, ਤੇ ਉਹ ਫਿਰ ਯਕੀਨਨ ਉਹ ਜਿਹੜਾ ਟਰਸਟ ਹੈ ਉਹ ਅੱਲਾਹ ਦੇ ਉੱਤੇ ਹੁੰਦਾ ਤੇ ਅਸੀਂ ਫਿਰ ਇਸ ਚੀਜ਼ ਨੂੰ ਗੱਲ ਕਰਨੀ ਆ ਅਲਹਮਦੁਲਿਲਾ। ਤੇ ਮੈਂ ਬਿਲਕੁਲ ਇਸ ਗੱਲ ਨੂੰ ਮਤਲਬ ਕਿ ਮੈਂ ਕਹਿਣਾ ਵਾ ਕਿ ਠੀਕ ਹੈ, ਫੈਸਿਲਿਟੀ ਹਰ ਚੀਜ਼ ਇੱਕ ਅਹਿਮੀਅਤ ਇਹ ਚੀਜ਼ਾਂ ਮੌਜੂਦ ਨੇ, ਲੇਕਿਨ ਅਗਰ ਅਸੀਂ ਜੂਨੀਅਰ ਵਰਲਡ ਦਾ ਜਾਂ ਫਰਜ਼ ਕਰੋ ਅਸੀਂ ਕਾਮਨਵੈਲਥ ਗੇਮਸ ਦਾ ਔਰ ਯੂਥ ਏਸ਼ੀਆ ਦਾ ਅਗਰ ਇਹ ਬਹੁਤ ਬੜੇ ਬੜੇ ਟਾਈਟਲ ਜਿੱਤੇ ਨੇ ਤੇ ਉਹ ਸਾਰੇ ਇਸੇ ਕਮਰੇ 'ਚ ਹੀ ਜਿੱਤੇ ਨੇ, ਇਸ ਫੈਸਿਲਿਟੀ ਤੋਂ ਬਗੈਰ ਹੀ ਜਿੱਤੇ ਨੇ। ਕਿ ਅਸੀਂ ਇੰਗਲੈਂਡ ਨੂੰ ਅਸੀਂ ਹਰਾਉਂਦੇ ਹਾਂ, ਆਸਟ੍ਰੇਲੀਆ ਨੂੰ ਅਸੀਂ ਹਰਾਉਂਦੇ ਪਏ, ਇੰਡੀਆ ਨੂੰ ਅਸੀਂ ਹਰਾਉਂਦੇ ਪਏ, ਭਾਵੇਂ ਜਿੱਡਾ ਮਰਜ਼ੀ ਡਿਵੈਲਪ ਕੰਟਰੀ ਨੇ। ਅਸੀਂ ਇਨਸ਼ਾਅੱਲਾ ਡਾਕਟਰ ਸਾਹਿਬ ਐਸੇ ਹੀ ਸਿਰਫ ਸਾਡੇ ਨਾਲ ਇੱਕ ਚੀਜ਼ ਕੀਤੀ ਜਾਏ, ਅਗਰ
ਅੱਲਾ ਨੂੰ ਮਨਜ਼ੂਰ ਆ, ਉਹ ਵੀ ਮੇਰਾ ਅੱਲਾ ਹੀ ਕਰਾਏਗਾ। ਅਗਰ ਇੱਕ ਚੀਜ਼ ਕਰ ਦੇਣ, ਇਹ ਸਾਨੂੰ ਕੋਈ ਬਾਹਰ ਦਾ ਮੁਲਕ ਨਹੀਂ ਹਰਾ ਸਕਦਾ। ਵਾਹ ਵਾਹ ਸਾਨੂੰ ਜਦੋਂ ਹਰਾਉਂਦੇ ਸਾਡੀ ਆਪਣੇ ਹੀ ਹਰਾਉਂਦੇ, ਵਾਹ ਔਰ ਇਹ ਸਾਨੂੰ ਡੱਕਦੇ ਨੇ, ਸਾਨੂੰ ਇਹ ਰੋਕਦੇ ਨੇ, ਇਹ ਆਪਣੇ ਅੰਦਰ ਉਹ ਹਸਦ, ਉਹ ਚੀਜ਼ਾਂ ਇਹ ਖਤਮ ਕਰਨ। ਤੇ ਅਸੀਂ ਅਗਰ ਮੈਡਲ ਨਹੀਂ ਲੈ ਕੇ ਆਂਦੇ ਤਾਂ ਮੈਂ ਨਾ ਹੀ ਜੋ ਸਜ਼ਾ ਹੈ ਅਸੀਂ ਭੁਗਤਣ ਨੂੰ ਤਿਆਰ ਹਾਂ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਨੂਰ ਦਸਤਗੀਰ ਬੱਟ ਔਰ ਉਹਨਾਂ ਦੇ ਵਾਲਦੇ ਗਿਰਾਮੀ, ਉਹਨਾਂ ਦੇ ਕੋਚ, ਉਹਨਾਂ ਦੇ ਉਸਤਾਦ, ਉਹਨਾਂ ਦੇ ਅਤਾਲੀਕ ਤੇ ਆਪਣੇ ਵਕਤ ਦੇ ਚੈਂਪੀਅਨ ਵੇਟ ਲਿਫਟਰ ਗੁਲਾਮ ਦਸਤਗੀਰ ਬੱਟ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਪਿਆਰਿਓ, ਇੱਕ ਗੱਲ ਦਾ ਇੰਤਹਾਈ ਅਫਸੋਸ ਹੋਇਆ ਹੈ ਕਿ ਪ੍ਰੋਗਰਾਮ ਦੇ ਇਖਤਤਾਮ ਤੋਂ ਪਹਿਲੇ ਮੈਂ ਗੁਲਾਮ ਦਸਤਗੀਰ ਬੱਟ ਹੋਰਾਂ ਨੂੰ ਪੁੱਛਿਆ, ਜਿਹੜੇ ਕਿ ਆਪੂ 5 ਵਾਰੀ ਸਾਊਥ ਏਸ਼ੀਅਨ ਗੇਮਸ ਦੇ ਵਿੱਚ ਪਾਕਿਸਤਾਨ ਨੂੰ ਵੱਲੋਂ ਪਾਰਟੀਸਿਪੇਟ ਕਰਕੇ ਤੇ 골ਡ ਮੈਡਲ ਜਿੱਤ ਚੁੱਕੇ ਨੇ ਔਰ 18 ਸਾਲ ਪਾਕਿਸਤਾਨ ਦੇ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਨੇ। ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਜ਼ੀਰ ਆਜ਼ਮ ਪਾਕਿਸਤਾਨ, ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਹਜ਼ੂਰ ਕੋਈ ਅਪੀਲ ਕਰਨੀ ਚਾਹੁੰਦੇ ਹੋ ਕਿ ਵੇਟ ਲਿਫਟਿੰਗ ਦੀ ਗੇਮ ਜਿਹੜੀ ਹੈ ਇਹਨੂੰ ਅਪਲਿਫਟ ਕਰਨ ਦੇ ਵਾਸਤੇ ਸਰਕਾਰੀ ਸਤਹ ਦੇ ਉੱਤੇ ਕੁਝ ਇਕਦਾਮਾਤ ਕਰੇ ਸਾਡੇ ਵਜ਼ੀਰ ਆਜ਼ਮ ਸਾਹਿਬ, ਸਾਡੀ ਵਜ਼ੀਰ ਆਲਾ ਪੰਜਾਬ ਸਾਹਿਬਾ। ਲੇਕਿਨ ਉਹਨਾਂ ਨੇ ਫਲੈਟਲੀ ਇਨਕਾਰ ਕਰਦਿਆਂ ਹੋਇਆ ਉਹਨਾਂ ਆਖਿਆ ਜੀ ਕਿ ਨਹੀਂ, ਬਿਲਕੁਲ ਨਹੀਂ, ਅਸੀਂ ਇਹਨਾਂ ਅੱਗੇ ਕਿਸੇ ਕਿਸਮ ਦੀ ਅਪੀਲ ਕਰਦੇ ਤੇ ਨਾ ਕਰਨਾ ਚਾਹੁੰਦੇ ਹਾਂ। ਅੱਲਾਹ ਪਾਕ ਸੱਚੇ ਸਾਈਂ ਦੇ ਉੱਤੇ ਸਾਡਾ ਤਕੀਆ ਹੈ ਔਰ ਉਹਦੇ ਕਰਮ ਦੇ ਨਾਲ ਹੀ ਅਸੀਂ ਆਪਣੇ ਵਸਾਇਲ ਬਰੂਏ ਅਮਲ ਲਿਆਂਦਿਆਂ ਹੋਇਆਂ, ਬਰੂਏ ਕਾਰ ਲਿਆਂਦਿਆਂ ਹੋਇਆਂ ਸਾਰੀ ਜ਼ਿੰਦਗੀ ਆਪੂ ਵੀ ਵੇਟ ਲਿਫਟਿੰਗ ਕੀਤੀ ਹੈ ਔਰ ਹੁਣ ਇਹਨਾਂ ਦਾ ਬੇਟਾ ਜਿਹੜਾ ਉਹ ਕਰ ਰਿਹਾ ਔਰ ਕਮ ਅਜ਼ ਕਮ ਅੱਗੇ ਵੀ ਤੁਹਾਨੂੰ ਦੱਸਿਆ ਹੈ ਕਿ 2 ਦਰਜਨ ਤੋਂ ਜ਼ਿਆਦਾ ਜਿਹੜੇ 골ਡ ਮੈਡਲ ਨੇ, ਦੀਗਰ ਮੈਡਲਸ ਤੇ ਬਹੁਤ ਹੀ ਜ਼ਿਆਦਾ ਨੇ, ਉਹ ਨੂਰ ਦਸਤਗੀਰ ਬੱਟ ਹੁਣ ਤਾਈਂ ਪਾਕਿਸਤਾਨ ਦੇ ਵਾਸਤੇ ਵਿਨ ਕਰ ਚੁੱਕੇ ਆ। ਪਿਆਰਿਓ, ਇਸ ਬਾਪ ਬੇਟੇ ਦਾ ਜਿਹੜਾ ਕਿਰਦਾਰ ਹੈ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਦੇ ਹਵਾਲੇ ਦੇ ਨਾਲ ਇਹਨਾਂ ਦੀ ਹੁਬੁਲ ਵਤਨੀ ਦਾ ਮੂੰਹ ਬੋਲਦਾ ਹੋਇਆ ਸਬੂਤ ਹੈ। ਔਰ ਅਜਿਹੇ ਲੋਕ ਜਿਹੜੇ ਇਹੋ ਜਿਹੇ ਪਲੇਅਰਸ ਦੀ ਦਿਲ ਸ਼ਿਕਨੀ ਕਰਦੇ ਨੇ, ਉਹਨਾਂ ਦੀ ਤਰੱਕੀ ਦੀ ਰਾਹ ਦੇ ਵਿੱਚ ਰੋੜੇ ਟਿਕਾਉਂਦੇ ਨੇ, ਉਹ ਕਿਸ ਤਰ੍ਹਾਂ ਮੁਹਿਬੁਲ ਵਤਨ ਅਖਵਾ ਸਕਦੇ ਨੇ, ਹੁਬੁਲ ਵਤਨੀ ਦਾ ਕਿਸ ਤਰ੍ਹਾਂ ਦਾਅਵਾ ਕਰ ਸਕਦੇ ਨੇ। ਪਿਆਰਿਓ, ਸਾਡੇ ਹੁਕਮਰਾਨਾਂ ਨੂੰ ਸੋਚਣਾ ਚਾਹੀਦਾ ਹੈ। ਅੱਲਾਹ ਪਾਕ ਸੱਚੇ ਸਾਈਂ ਨੇ ਜਿਹਨੂੰ ਇੱਜ਼ਤ ਦੇ ਨਾਲ ਸਰਫਰਾਜ਼ ਕਰਨਾ ਹੈ, ਜਿਹਦਾ ਨਾਵਾਂ ਮੇਰੇ ਮਾਲਕ ਨੇ ਸਰ ਬੁਲੰਦ ਕਰਨ ਦਾ ਫੈਸਲਾ ਕਰ ਲਿਆ ਹੈ, ਉਹਨੂੰ ਹਕੂਮਤਾਂ ਦੀ ਮਦਦ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਉਹ ਗੌਰਮੈਂਟਾਂ ਦੇ ਉੱਤੇ ਤਕੀਏ ਕਰਦੇ ਨੇ, ਜਿਵੇਂ ਇਸ ਘਰ ਨੇ ਕਦੀ ਨਹੀਂ ਕੀਤਾ। ਇਸ ਦੇ ਬਾਵਜੂਦ ਇਸ ਘਰ ਦੀ ਵਜ੍ਹਾ ਨਾਲ ਪਾਕਿਸਤਾਨ ਦੀ ਇੱਜ਼ਤ ਹੈ, ਪਾਕਿਸਤਾਨ ਦੀ ਕੌਮ ਦਾ ਫਖਰ ਹੈ ਇਹ ਘਰ। ਅੱਲਾਹ ਪਾਕ ਸੱਚਾ ਸਾਈਂ ਸਾਡੇ ਹੁਕਮਰਾਨਾਂ ਨੂੰ ਵੀ ਕੁਝ ਅਕਲ ਮਤ ਦੇਵੇ ਔਰ ਉਹਨਾਂ ਨੂੰ ਵੀ ਇਹ ਇਦਰਾਕ ਦੇਵੇ ਕਿ ਅਜਿਹੇ ਲੋਕ ਜਿਨ੍ਹਾਂ ਦੀ ਵਜ੍ਹਾ ਨਾਲ ਪਾਕਿਸਤਾਨ ਦੀ ਇੱਜ਼ਤ ਹੈ, ਪਾਕਿਸਤਾਨ ਦਾ ਨਾਮ ਹੈ, ਪਾਕਿਸਤਾਨ ਦਾ ਝੰਡਾ ਸਰ ਬੁਲੰਦ ਹੈ, ਸਾਡੇ ਹੁਕਮਰਾਨ ਵੀ ਉਹਨਾਂ ਦੀ ਕੋਈ ਤੌਕੀਰ ਕਰਨ, ਕੋਈ ਤਹਿਰੀਮ ਕਰਨ, ਕੋਈ ਤਕਰੀਮ ਕਰਨ। ਪਿਆਰਿਓ, ਯਕੀਨਨ ਨੂਰ ਦਸਤਗੀਰ ਬੱਟ ਤੇ ਉਹਦੇ ਅਹਿਲੇ ਖਾਨਾ ਨੂੰ ਮਿਲ ਕੇ ਤੁਹਾਨੂੰ ਈਦ ਦੇ ਉੱਤੇ ਬੜਾ ਹੀ ਚੰਗਾ ਲੱਗਾ ਹੋਏਗਾ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਸਾਡੇ ਵੱਲੋਂ ਢੇਰ ਢੇਰ ਵਧਾਈਆਂ ਤੇ ਈਦ ਦੀਆਂ ਮੁਬਾਰਕਾਂ। ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਵੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ
ਚੱਲ